ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 21 ਜੂਨ ਦਿਨ ਬੁੱਧਵਾਰ ਤੇ ਆਪਣੇ ਨਾਲ ਹੁਣ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ ਤੋਂ, ਅਮਰਜੀਤ ਸਿੰਘ ਦਸਾਂਝ ਯੂਨੀਵਰਸਿਟੀ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚੰਦ ਆਰਨੋ ਐਕਸਪ੍ਰੈਸ ਵਾਲੇ ਕੁਚੈਲਾ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਕਲੋਵਿਸ ਤੋਂ ਅਤੇ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕੌਮਾਂਤਰੀ ਯੋਗਾ ਦਿਹਾੜੇ ਦੇ ਉੱਤੇ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ 'ਚ ਲੋਕਾਂ ਨੇ ਪ੍ਰੋਗਰਾਮ ਤੋਂ ਬਾਅਦ 'ਚ ਲੁੱਟ ਲਿਆ ਮੇਲਾ ਅਤੇ ਕਹਿ ਲਓ ਵੀ 25 ਜਿਹੜੇ ਆ ਬੱਚੇ ਬਿਮਾਰ ਹੋਏ ਆ। ਕੁਛ ਦਿਨ ਪਹਿਲਾਂ ਇੱਕ ਇਹਨਾਂ ਨੇ ਟ੍ਰੇਨ ਚਲਾਈ ਸੀਗੀ ਜੀ, ਉਹਦਾ ਨਾਂ ਸੀਗਾ ਤੇਜਸ। ਬੜੀ ਹਾਈ ਸਪੀਡ ਸੀਗੀ ਇੰਡੀਆ ਦੀ ਉਹ ਟ੍ਰੇਨ, ਉਹਦਾ ਟਰਾਇਲ ਸੀ। ਤੇ ਇਸ ਤਰ੍ਹਾਂ ਹੀ ਲੋਕ ਉਹਨਾਂ ਨੇ ਬਿਠਾ ਲਏ ਕਿ ਚਲੋ ਤੁਹਾਨੂੰ ਹੁਟਾ ਦਈਏ, ਟਰਾਈ ਲੈਣੀ ਆ। ਉਹ ਜਦੋਂ ਟਰਾਈ ਲੈ ਕੇ ਟ੍ਰੇਨ ਆਪਣੀ ਮੰਜ਼ਿਲ ਤੇ ਪਹੁੰਚ ਗਈ ਤੇ ਜਿਹੜੇ ਉਤਰੇ ਯਾਤਰੀ ਜਿਨ੍ਹਾਂ ਤੇ ਟਰਾਈ ਲਈ ਗਈ, ਟਰਾਇਲ ਹੋਇਆ, ਜਦੋਂ ਭੌਂ ਕੇ ਗੱਡੀ ਚੈੱਕ ਕੀਤੀ ਗਈ, ਉੱਥੇ ਜਿਹੜੇ ਹੈਡਫੋਨ ਸੀ ਉਹ ਵੀ ਗਾਇਬ ਸੀ। ਜਿਹੜੇ ਪਖਾਨੇ ਸੀਗੇ ਉਹਨਾਂ ਦਾ ਵੀ ਬੁਰਾ ਹਾਲ ਸੀ। ਤੇ ਸੀਟਾਂ ਤੇ ਉਹੀ ਜਿਹੜੀ ਆਦਤ ਹੁੰਦੀ ਇੰਡੀਅਨ ਦੀ, ਕੋਈ ਕਿਤੇ ਲਿਖਿਆ ਸੀ ਆਈ ਲਵ ਯੂ, ਕਿਤੇ ਤੇ ਕਿਸੇ ਤੇ ਲਿਖਿਆ ਸੀਗਾ ਸ਼੍ਰੀ ਰਾਮ, ਕਿਤੇ ਤੇ ਲਿਖਿਆ ਸੀ ਹਨੂੰਮਾਨ। ਇਸ ਤਰ੍ਹਾਂ ਪਿੰਡ ਦੇ ਨਾਲ ਝਰੀਟਾਂ ਵੀ ਵੱਜ ਗਈਆਂ। ਸਿਰਫ ਕੁਛ ਘੰਟਿਆਂ ਦਾ ਸਫ਼ਰ ਸੀ। ਉਸੇ ਤਰ੍ਹਾਂ ਹੀ ਆ, ਤੁਸੀਂ ਯੋਗਾ ਸਿਖਾ ਦਿਓਗੇ ਪਰ ਯੋਗੇ ਵਾਲਿਆਂ ਨੂੰ ਅਕਲ ਕਿਸ ਤਰ੍ਹਾਂ ਸਿਖਾਓਗੇ? ਇਹ ਅੱਜ ਲਖਨਊ ਦੇ ਵਿੱਚ ਜਿਹੜਾ ਇਹਨਾਂ ਨੇ 3rd ਇੰਟਰਨੈਸ਼ਨਲ ਯੋਗਾ ਡੇ ਮਨਾਇਆ, ਉਹਦੇ ਵਿੱਚ ਪਹਿਲਾਂ ਤੇ ਇਹਨਾਂ ਨੇ ਇਕੱਠ ਦਾ ਟੀਚਾ ਰੱਖਿਆ। ਹੁਣ ਕਮਾਲ ਦੀ ਗੱਲ ਹੈ ਕਿ ਕਰਨਾ ਯੋਗਾ, ਤੇ ਮੋਦੀ ਸਾਹਿਬ ਜਿਹੜੇ ਕਿ ਆਪਣੇ ਆਪ ਨੂੰ ਪ੍ਰਧਾਨ ਸੇਵਕ ਕਹਿੰਦੇ ਕਿ ਮੈਂ ਦੇਸ਼ ਦਾ ਪ੍ਰਧਾਨ ਸੇਵਕ ਹਾਂ, ਉਹ ਟੀਚਾ ਰੱਖ ਦਿੰਦੇ ਕਿ ਘੱਟੋ ਘੱਟ ਇੰਨੇ ਬੰਦੇ ਚਾਹੀਦੇ ਆ ਮੈਨੂੰ। ਜਿਸ ਤਰ੍ਹਾਂ ਕੋਈ ਕਲਾਕਾਰ ਖਾੜਾ ਲਾਉਣ ਆਉਂਦਾ ਤੇ ਉਹ ਪਹਿਲਾਂ ਪ੍ਰਬੰਧ ਕਰ ਦਿੰਦਾ ਜੀ ਕਿ ਇੰਨੇ ਕੁ ਬੰਦੇ ਹੋਣੇ ਚਾਹੀਦੇ ਆ ਤੁਹਾਡੇ, ਫਿਰ ਖਾੜਾ ਲਾਉਣ ਆਵਾਂਗੇ। ਤੇ ਉਹ ਟੀਚਾ ਦੇ ਦਿੰਦਾ ਹੈ ਕਿ ਜਦੋਂ ਯੋਗਾ ਆਪਾਂ ਕਰਨਾ ਸਾਡੇ ਕੋਲ ਇੰਨੇ ਕੁ ਬੰਦੇ ਹੋਣ ਦਾ ਪ੍ਰਬੰਧ ਕਰ ਲਿਓ। 55,000 ਦਾ ਐਤਕੀ ਇਹਨਾਂ ਨੇ ਟੀਚਾ ਦਿੱਤਾ ਸੀ। ਉਹਦੇ ਲਈ 1,000 ਯੂਪੀ ਦੀ ਬੱਸ ਰੂਟਾਂ ਤੋਂ ਕੱਚੇ ਲਾਈ ਗਈ। ਇਹ ਯਾਤਰੂ ਢੋਈ ਗਏ, ਫਿਰ ਢੋਈ ਗਏ ਤੇ ਉੱਥੇ ਪੰਡਾਲ ਭਰਿਆ। ਪੰਡਾਲ ਦੇ ਵਿੱਚ ਲੋਕੀ ਯੋਗਾ ਕਰਕੇ ਪਤਾ ਨਹੀਂ ਕਿੰਨਾ ਕੁ ਲਾਭ ਖੱਟ ਕੇ ਗਏ, ਪਰ ਜਦੋਂ ਪ੍ਰੋਗਰਾਮ ਖਤਮ ਹੋ ਗਿਆ ਉਦੋਂ ਬਾਅਦ ਉਹਨਾਂ ਨੇ ਰੱਜ ਕੇ ਲਾਭ ਖੱਟਿਆ। ਰੱਜ ਕੇ ਲਾਭ ਇਉਂ ਖੱਟਿਆ ਕਿ ਜਿਹੜੇ ਉੱਥੇ ਉਹ ਤੱਪੜ ਜੇ ਪਏ ਸਨ, ਉਹਨਾਂ ਨੇ ਸਾਰੇ ਮੈਟ ਮੂਟ ਜਿਹੜੇ ਖੂੰਜ ਲਏ, ਇੱਕ ਦੂਜੇ ਤੋਂ ਖੋਹਦੇ ਸਨ। ਜਿਹਦੇ ਹੱਥ ਲੱਗ ਗਿਆ ਦੂਜੇ ਦੇ ਹੱਥ ਕੁਛ ਨਹੀਂ ਆਇਆ, ਉਹਨੇ ਦੂਜੇ ਦੇ ਹੱਥੋਂ ਖੋਹਣਾ ਚਾਹਿਆ ਤੇ ਉੱਥੇ ਖੋਆ ਖਵਾਈ ਦੇ ਵਿੱਚ ਥੱਪੜ ਥੱਪੜੀ ਵੀ ਹੁੰਦੇ ਰਹੇ ਲੋਕ। ਸਨੈਕਸ ਸੀ ਜਿਹੜੇ ਉਹ ਵੀ ਲੁੱਟ ਲਏ ਗਏ। ਪਾਣੀ ਦੀਆਂ ਬੋਤਲਾਂ ਸੀ, ਜੋ ਵੀ ਸਮਾਨ ਕਿਸੇ ਦੇ ਹੱਥ ਲੱਗਾ, ਉਹ ਜਿਵੇਂ ਆਂਦੇ ਭੱਜਦੇ ਭੁੱਖਦੀ ਲੰਗੋਟੀ ਸਹੀ। ਉਹਨਾਂ ਆਖਿਆ ਕਿ ਯੋਗੇ ਚ ਤਾਂ ਪਤਾ ਨਹੀਂ ਕੋਈ ਮਿਲਣਾ ਕਿ ਨਹੀਂ ਮਿਲਣਾ, ਆ ਜੋ ਹੈਗਾ ਇਹ ਘਰ ਨੂੰ ਬਲੇਡ ਚੱਲੀਏ। ਤੁਹਾਨੂੰ ਯਾਦ ਹੋਣਾ ਰਾਹੁਲ ਗਾਂਧੀ ਦੀ ਰੈਲੀ ਜਿਹੜੀ ਸੀਗੀ, ਜਿਹਦੇ ਚ ਉਹਨੇ ਕਿਹਾ ਸੀ ਕਿ ਖਾਟ ਪੰਚਾਇਤ ਹੋਏਗੀ, ਮੰਜਿਆਂ ਤੇ ਅਸੀਂ ਪੰਚਾਇਤ ਕਰਾਂਗੇ। ਉਹ ਪੰਚਾਇਤ ਤੇ ਨਹੀਂ ਜੁੜੀ, ਪਰ ਉਹ ਜਿਹੜੇ ਲੋਕ ਸੀ ਉਹਨਾਂ ਦੇ ਘਰੇ ਮੰਜੇ ਜੋ ਜ਼ਰੂਰ ਜੁੜ ਗਏ ਸੀ। ਮੰਜੇ ਲੈ ਕੇ ਲੋਕੀ ਇੱਥੋਂ ਚੱਕ ਕੇ ਪਹੁੰਚ ਗਏ। ਉਸੇ ਤਰ੍ਹਾਂ ਦੀ ਅਰਾਜਕਤਾ ਵਾਲੀ ਹਾਲਤ ਅੱਜ ਇੱਥੇ ਵੇਖਣ ਨੂੰ ਮਿਲੀ। ਬਹੁਤ ਬੁਰੀ ਤਰ੍ਹਾਂ ਲੋਕਾਂ ਨੇ ਲੁੱਟਮਾਰ ਕੀਤੀ। ਇੱਥੋਂ ਜੇ ਅੱਗੇ ਚੱਲੀਏ, ਯੋਗੇ ਦੇ ਦੌਰਾਨ ਹੀ ਮੀਂਹ ਆ ਗਿਆ। ਔਰ ਕਿਉਂਕਿ ਤੁਹਾਨੂੰ ਮੈਂ ਜਿਵੇਂ ਦੱਸਿਆ ਕਿ 55,000 ਦਾ ਟੀਚਾ ਸੀ, ਬਹੁਤ ਸਾਰੇ ਬੱਚੇ ਵੀ ਉਸ ਪੰਡਾਲ 'ਚ ਲਿਆਂਦੇ ਗਏ ਸਨ। ਜਦੋਂ ਮੀਂਹ ਪਿਆ, ਮੀਂਹ ਬਹੁਤ ਤਿੱਖਾ ਸੀ, ਬੱਚਿਆਂ ਤੇ ਪੈਂਦਾ ਰਿਹਾ। ਉਹਨਾਂ ਨੂੰ ਉਸੇ ਤਰ੍ਹਾਂ ਹੀ ਯੋਗਾ ਕਰਾਈ ਗਏ। ਹੁਣ ਜਿਹੜਾ ਪ੍ਰਧਾਨ ਸੇਵਕ ਆ ਉਹ ਤੇ ਗਿੱਝਾ ਹੋਊਗਾ, ਇਸ ਤਰ੍ਹਾਂ ਦੀ ਮੀਂਹ ਵਰਖਾ ਆਪਣੇ ਤਨ ਤੇ ਝੱਲ ਲੈਂਦਾ ਹੋਊ। ਉਹ ਜਿਹੜੇ ਬੱਚੇ ਸੀ 25-30 ਉਹ ਬੱਚੇ ਬਿਮਾਰ ਹੋ ਗਏ, ਤੇ ਬਿਮਾਰ ਇੰਨੇ ਹੋਏ ਕਿ ਉਹਨਾਂ ਨੂੰ ਉੱਥੇ ਨੇੜੇ ਇੱਕ ਬੰਧੂ ਹਸਪਤਾਲ ਆ, ਉਸ ਬੰਧੂ ਹਸਪਤਾਲ ਦੇ ਵਿੱਚ ਖੜਿਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲਦਾ ਹੈ। ਬੱਚੇ ਨਹੀਂ, 25-30 ਹੋਰ ਸਿਆਣੇ ਬਿਆਣੇ ਬੰਦੇ ਆ ਜਿਹੜੇ ਉਹ ਵੀ ਬਿਮਾਰ ਹੋ ਗਏ, ਕਿਉਂਕਿ ਵਿੱਚੇ ਹੁਮਸ ਸੀ, ਵਿੱਚੇ ਮੀਂਹ ਸੀ। ਬਹੁਤ ਬੁਰੀ ਹਾਲਤ ਹੋ ਗਈ ਲੋਕਾਂ ਦੀ। ਉੱਥੇ ਘੰਟਿਆਂ ਬੱਧੀ ਉਹਨਾਂ ਨੂੰ ਬਿਠਾ ਲਿਆ ਗਿਆ। ਸੋ ਦੂਜੇ ਪਾਸੇ
ਕਿਰਨ ਖੇਰ ਦਾ ਵੀ ਅੱਜ ਮਸਲਾ, ਉਹਨੇ ਵੀ ਦੱਸਦੇ ਕਿ ਸ਼ਿਰਕਤ ਤੇ ਕੀਤੀ ਯੋਗਾ ਸਮਾਗਮ ਦੇ ਵਿੱਚ, ਪਰ ਉਹਨੇ ਆਪ ਯੋਗਾ ਨਹੀਂ ਕੀਤਾ। ਇੱਕ ਯੂਪੀ ਦੇ ਵਿੱਚੋਂ ਤਸਵੀਰ ਇਹੋ ਜਿਹੀ ਆਈ ਕਿ ਉੱਥੇ 2 ਮੰਤਰੀ ਲੋਕਾਂ ਨੂੰ ਯੋਗਾ ਕਰਾਉਣ ਗਏ ਸਨ ਤੇ ਇੱਕ ਸਟੇਜ ਤੇ ਉੱਥੇ ਘਰਾੜੇ ਮਾਰਦਾ ਰਿਹਾ, ਦੂਜਾ ਮੋਬਾਈਲ ਤੇ ਹੱਥ ਮਾਰਦਾ ਰਿਹਾ, ਲੋਕਾਂ ਨੂੰ ਕਹਿੰਦਾ ਕਰੀ ਚਲੋ ਯੋਗਾ, ਤੇ ਪੱਤਰਕਾਰਾਂ ਨੂੰ ਕਹਿੰਦਾ ਕਿ ਫੋਟੋਆਂ ਖਿੱਚ ਕੇ ਸਾਡੀ ਸਟੇਜ ਵਾਲੀ ਖਿੱਚ ਦਿਓ, ਜਦੋਂ ਖਿੱਚਣੀ ਹੋਈ ਉਦੋਂ ਸਾਨੂੰ ਜਗਾ ਲਿਓ, ਤੇ ਦੂਜੀ ਇੱਕ ਉੱਧਰੋਂ ਖਿੱਚ ਕੇ ਦੋਨਾਂ ਨੂੰ ਇਕੱਠੀ ਕਰਕੇ ਅਖਬਾਰ ਨੂੰ ਭੇਜ ਦਿਓ। ਉਹ ਵੀ ਸਾਰਾ ਕੁਛ ਆ ਗਿਆ। ਸੋ ਯੋਗੇ ਦੇ ਨਾਂ ਤੇ ਅੱਜ ਜਿਹੜਾ ਬਹੁਤ ਭਾਰੀ ਭਰਕਮ ਖਰਚ ਕੀਤਾ ਗਿਆ ਸੀ। ਚਲੋ ਚਾਹੇ ਇਹ ਯੋਗਾ ਕਰਨ, ਚਾਹੇ ਪੀਜ਼ੇ ਖਾ ਖਾ ਕੇ ਢਿੱਡ ਤੇ ਸੋਜਾ ਕਰਨ, ਪਰ ਇੱਕ ਮਿਹਰਬਾਨੀ ਕਰਨ ਕਿ ਯੋਗਾ ਕਰਨ ਲਈ ਕਿਸੇ ਦੀ ਧੌਣ ਤੇ ਗੋਡਾ ਨਾ ਧਰਨ। ਆਹ ਜਿਹੜਾ ਧੱਕੇ ਦੇ ਨਾਲ ਇਕੱਠ ਕੀਤਾ ਜਾਂਦਾ, ਆਹ ਜਿਹੜਾ ਧੱਕੇ ਦੇ ਨਾਲ ਖਰਚ ਕੀਤਾ ਜਾਂਦਾ, ਇਹਦੇ ਤੇ ਥੋੜੀ ਜਿਹੀ ਲਗਾਮ ਕੱਸਣਾ। ਜਵਾਕਾਂ ਨੂੰ ਲੈ ਆਉਣਾ ਸਕੂਲਾਂ 'ਚ ਛੁੱਟੀ ਕਰਾ ਕੇ। ਤੁਹਾਨੂੰ ਯਾਦ ਹੋਣਾ ਜਦੋਂ ਪਿਛਲੀ ਵਾਰੀ ਚੰਡੀਗੜ੍ਹ 'ਚ ਇਸ ਤਰ੍ਹਾਂ ਦਾ ਮਨਾਇਆ ਗਿਆ ਸੀ, ਪ੍ਰਧਾਨ ਸੇਵਕ ਉਦੋਂ ਵੀ ਆਇਆ ਸੀ, ਤੇ ਉਸ ਸਮੇਂ ਇੱਕ ਮੁਰਦੇ ਨੂੰ 2.5 ਘੰਟੇ ਉੱਥੇ ਰੋਕਣਾ ਪਿਆ। ਉਹਨੂੰ ਕਹਿਣਾ ਪਿਆ ਰੁਕਾਵਟ ਕੇ ਲਈ ਖੇਦ ਹੈ, ਕਿਉਂਕਿ ਇਹਨਾਂ ਨੇ ਸ਼ਮਸ਼ਾਨ ਘਾਟ ਵੀ ਬੰਦ ਕਰਤੇ ਸਨ। ਤੇ ਜਿਹੜੇ ਉਹ ਮੁਰਦਾ ਫੂਕਣ ਆਏ ਉਹਨਾਂ ਨੂੰ ਕਹਿੰਦੇ ਕਿ ਜੇ ਤੁਹਾਡਾ ਜੀਅ ਨਹੀਂ ਲੱਗਦਾ ਇਸ ਤਰ੍ਹਾਂ ਕਰੋ, ਪੰਡਾਲ 'ਚ ਜਾ ਕੇ ਝੱਟ ਯੋਗਾ ਕਰ ਲਓ, ਜਦੋਂ ਖਤਮ ਹੋ ਜਾਏਗਾ ਸਮਾਗਮ ਉਸ ਤੋਂ ਬਾਅਦ ਇਹ ਸਾਰਾ ਕੁਛ ਚਾਲੂ ਹੋਏਗਾ। ਸੋ ਇਹ ਜਿਹੜੀਆਂ ਤਕਲੀਫਾਂ ਦਿੰਦੇ ਆ ਨਾ ਲੋਕਾਂ ਨੂੰ, ਉਹ ਦੇਣੀਆਂ ਬੰਦ ਕਰਨ। ਬਾਕੀ ਯੋਗਾ ਕਰਨ, ਜੋ ਮਰਜ਼ੀ ਕਰਨ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਪਰ ਜਿਸ ਤਰੀਕੇ ਨਾਲ ਟੀਚਾ ਦਿੱਤਾ ਜਾਂਦਾ, ਔਰ ਟੀਚੇ ਲਈ ਸਰਕਾਰੀ ਬੱਸਾਂ, ਦੂਜੇ ਮੁਸਾਫਰ ਭਾਵੇਂ ਜਾਣ ਧੱਕੇ ਖੂਹ 'ਚ, ਇਹ ਕੰਮ ਜਿਹੜਾ ਉਹ ਬੰਦ ਹੋਣਾ ਚਾਹੀਦਾ। ਜੀ ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰੀਏ ਵੀ ਵਿਵਾਦਿਤ ਜੱਜ ਜਸਟਿਸ ਕਰਨਨ ਨੂੰ ਆਖਰ ਗ੍ਰਿਫਤਾਰ ਕੀਤਾ ਗਿਆ। ਦੇਖੋ, ਜਸਟਿਸ ਕਰਨਨ ਸੀਗਾ ਜਿਹੜਾ, ਉਹ ਬਹੁਤ ਲੰਮੇ ਸਮੇਂ ਤੋਂ ਸੁਰਖੀਆਂ 'ਚ ਰਿਹਾ, ਹੁਣ ਸਲਾਖਾਂ 'ਚ ਜਾਊਗਾ, ਕਿਉਂਕਿ ਉਹਨੂੰ ਸੁਪਰੀਮ ਕੋਰਟ ਨੇ 6 ਮਹੀਨਿਆਂ ਦੀ ਕੈਦ ਕੀਤੀ ਹੋਈ ਆ। ਉਹ ਰੂਪੋਸ਼ ਹੋ ਗਿਆ। ਰੂਪੋਸ਼ੀ ਦੇ ਦੌਰਾਨ ਹੀ 8 ਜੂਨ ਨੂੰ, ਆ ਜਿਹੜੀ ਲੰਘੀ 8 ਜੂਨ ਆ, ਉਹਦੀ ਰਿਟਾਇਰਮੈਂਟ ਵੀ ਹੋ ਗਈ। ਉਹ ਇਹੋ ਹੀ ਚਾਹੁੰਦਾ ਸੀਗਾ ਕਿ ਘੱਟੋ ਘੱਟ ਜਿਹੜੀ ਰਿਟਾਇਰਮੈਂਟ ਆ ਉਹ ਲੈ ਲਈ ਜਾਵੇ, ਫਿਰ ਬਾਅਦ ਦੇ ਵਿੱਚ ਕੈਦ ਜਿਹੜੀ ਭੁਗਤਣੀ ਹੈ ਜਾਂ ਕਿਸੇ ਤਰੀਕੇ ਦਾ ਹੋਰ ਕੋਈ ਸਜ਼ਾ ਦਾ ਜਿਹੜਾ ਸਾਹਮਣਾ ਕਰਨਾ, ਉਹ ਬਾਅਦ 'ਚ ਵੇਖੀ ਜਾਊਗੀ। ਹੁਣ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਨਾਲ ਦੀ ਨਾਲ ਉਹਨੇ ਬੇਲ ਦੀ ਚਾਰਾਜੋਈ ਕੀਤੀ, ਜ਼ਮਾਨਤ ਮੰਗੀ। ਸੁਪਰੀਮ ਕੋਰਟ ਨੇ ਉਸ ਅਰਜ਼ੀ ਨੂੰ ਰੱਦ ਕਰ ਦਿੱਤਾ। ਉਹ ਕਹਿੰਦੇ ਕਿ ਜ਼ਮਾਨਤ ਨਹੀਂ ਦੇਣੀ। ਇਹਦਾ ਮਤਲਬ ਆ ਕਿ 6 ਮਹੀਨੇ ਹੁਣ ਜਸਟਿਸ ਕਰਨਨ ਨੂੰ ਜੇਲ੍ਹ ਦੀ ਦਾਲ ਪੀਣੀ ਪੈਣੀ ਆ। ਅਸਲ ਦੇ ਵਿੱਚ ਮੁੱਦਾ ਕੀ ਸੀ? ਜਸਟਿਸ ਕਰਨਨ ਨੇ ਰਾਜ ਕਰਨਵੀਰ ਸਿੰਘ ਜੀ 2-3 ਬਹੁਤ ਵੱਡੇ ਇਲਜ਼ਾਮ ਲਾਏ ਸੀ। ਇੱਕ ਤੇ ਇਹਨੇ ਜਿਹੜਾ ਕੋਲੀਜੀਅਮ ਹੁੰਦਾ ਜਿਹਦੇ ਤਹਿਤ ਜੱਜਾਂ ਦੀ ਨਿਯੁਕਤੀ ਕੀਤੀ ਜਾਂਦੀ ਹਾਈ ਕੋਰਟਾਂ ਤੇ ਸੁਪਰੀਮ ਕੋਰਟਾਂ 'ਚ, ਖਾਸ ਤੌਰ ਤੇ ਸੁਪਰੀਮ ਕੋਰਟ 'ਚ ਉਹ ਕੋਲੀਜੀਅਮ ਜਿਹੜਾ ਨਿਰਧਾਰਿਤ ਕਰਦਾ ਜੱਜਾਂ ਦੀ ਨਿਯੁਕਤੀ, ਉਸ ਕੋਲੀਜੀਅਮ ਤੇ ਇਹਨੇ ਉਂਗਲੀ ਚੁੱਕੀ ਸੀ। ਇਹਨੇ ਆਖਿਆ ਕਿ ਕੋਲੀਜੀਅਮ ਦੇ ਵਿੱਚ ਸਾਰਾ ਕੁਛ ਚੱਲਦਾ, ਪਰਚਾ ਵੀ ਚੱਲਦਾ, ਖਰਚਾ ਵੀ ਚੱਲਦਾ। ਫਿਰ ਦੂਜਾ ਇਹ ਸੀ ਕਿ ਨਿਆਂ ਪ੍ਰਣਾਲੀ ਦੇ ਵਿੱਚ ਜਾਤੀ ਭੇਦਭਾਵ ਹੈ ਤੇ ਮੈਂ ਉਹਦਾ ਵਿਕਟਮ ਹਾਂ। ਤੀਜਾ ਸਭ ਤੋਂ ਸੰਗੀਨ ਦੋਸ਼ ਇਹਨੇ ਇਹ ਲਾਇਆ ਸੀ, ਔਰ ਉਹ ਲਾਇਆ ਵੀ ਨੋਟਬੰਦੀ ਦੇ ਦੌਰ ਦੇ ਵਿੱਚ ਸੀ। ਖੱਤ ਲਿਖਿਆ ਗਿਆ ਸੀ PMO ਨੂੰ, ਪ੍ਰਧਾਨ ਮੰਤਰੀ ਦੇ ਦਫ਼ਤਰ ਨੂੰ, ਕਿ ਤੁਸੀਂ ਐਵੇਂ ਖੂੰਜਾ ਫਰੋਲਦੇ ਫਿਰਦੇ ਲੋਕਾਂ ਦੇ। ਜਿਹੜੇ ਸਭ ਤੋਂ ਵੱਡੇ ਭ੍ਰਿਸ਼ਟ ਲੋਕ ਆ ਉਹ ਤੇ ਜੁਡੀਸ਼ਰੀ ਦੇ ਵਿੱਚ ਬੈਠੇ ਆ। ਔਰ ਇਹਨੇ 22 ਨੇਮ 20 ਜੱਜਾਂ ਦਾ, ਰਿਟਾਇਰ ਜੱਜਾਂ ਦਾ ਨਾਮ ਲਿਆ ਸੀਗਾ ਉਸ ਪੱਤਰ ਦੇ ਵਿੱਚ। ਉਸ ਤੋਂ ਬਾਅਦ ਫਿਰ ਜੁਡੀਸ਼ਰੀ ਵੀ ਹਿੱਲ ਗਈ ਤੇ ਸਾਡੀ ਜਿਹੜੀ ਇੱਥੋਂ ਦੀ ਨੌਕਰਸ਼ਾਹੀ ਹੈ, ਸਿਆਸਤ ਵੀ, ਇਹ ਸਾਰੇ ਹਿੱਲ ਗਏ ਸਨ। ਸੁਪਰੀਮ ਕੋਰਟ ਨੇ ਥੋੜਾ ਜਿਹਾ ਇਹਦੇ ਤੇ ਸਕੰਜਾ ਕੱਸਣਾ ਸ਼ੁਰੂ ਕਰ ਦਿੱਤਾ। ਇੱਕ ਥਾਂ ਤੋਂ ਬਦਲਿਆ, ਦੂਜੀ ਥਾਂ ਤੇ ਭੇਜਿਆ। ਇਹਦਾ ਰਵੱਈਆ ਉਹ ਰਿਹਾ। ਮੁੜ ਕੇ ਇਹਨੂੰ ਸਮਨਿੰਗ ਕੀਤੀ ਗਈ, ਇਹ ਆਇਆ ਨਹੀਂ। ਮਾਣਹਾਨੀ ਦਾ ਇਹਦੇ ਤੇ ਕੇਸ ਚਲਾ ਦਿੱਤਾ ਗਿਆ। ਇਹ ਫਿਰ ਇੱਕ ਵਾਰੀ ਵਿੱਚੋਂ ਗਿਆ, ਉੱਥੇ ਆਪਦਾ ਕੋਈ ਰਾਹ ਕੱਢਣ ਲਈ ਇਹਨੇ ਕੋਈ ਬਹੁਤੀ ਕੋਸ਼ਿਸ਼ ਨਹੀਂ ਕੀਤੀ। ਇਹ ਉਲਟਾ ਕਹਿੰਦਾ ਜੀ ਜਿਹੜੀਆਂ ਤੁਸੀਂ ਮੇਰੀਆਂ ਪਾਵਰਾਂ ਖੋਹੀਆਂ ਉਹ ਬਹਾਲ ਕਰੋ, ਬਾਕੀ ਦੀ ਗੱਲ ਆਪਾਂ ਬਾਅਦ 'ਚ ਕਰਾਂਗੇ। ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਸੁਪਰੀਮ ਕੋਰਟ ਦੀ ਪੇਸ਼ੀ ਇਹਦੇ ਮੂਹਰੇ ਹੋਈ ਹੋਵੇ। ਇਹ ਕਹਿੰਦਾ ਕਿ ਪਹਿਲਾਂ ਮੇਰੀਆਂ ਪਾਵਰਾਂ ਦਿਓ, ਫਿਰ ਗੱਲ ਕਰਾਂਗੇ। ਉੱਥੇ ਗੱਲ ਨਹੀਂ ਬਣੀ। ਫਿਰ ਇਹਨੇ ਆ ਕੇ ਘਰੇ ਆਪਦੀ ਅਦਾਲਤ ਲਾ ਲਈ। ਉਸ ਅਦਾਲਤ ਦੇ ਵਿੱਚ ਹੁਕਮ ਸੁਣਾ ਦਿੱਤਾ ਕਿ ਜਿਹੜੀ ਸੰਵਿਧਾਨਕ ਬੈਂਚ ਜਿਹੜੀ ਇਹਦੇ ਖਿਲਾਫ ਸੁਣਵਾਈ ਕਰਦੀ ਪਈ ਸੀ, ਮੈਂ ਇਹਨਾਂ ਸਾਰਿਆਂ ਨੂੰ ਕੈਦ ਕਰਦਾ। ਇੱਥੋਂ ਤੱਕ ਕਿ ਏਅਰਪੋਰਟਸ ਨੂੰ ਹੁਕਮ ਦੇ ਦਿੱਤਾ ਕਿ ਇਹ ਜਿਹੜੇ ਜੱਜ ਆ ਇਹਨਾਂ ਨੂੰ ਮੈਂ ਸਜ਼ਾ ਦੇ ਚੁੱਕਾ, ਇਹਨਾਂ ਨੂੰ ਕਿਸੇ ਨੇ ਬਾਹਰ ਨਹੀਂ ਜਾਣ ਦੇਣਾ। ਸੋ ਇਸ ਤਰ੍ਹਾਂ ਦੇ ਜਦੋਂ ਕੰਮ ਕੀਤੇ, ਫਿਰ ਇਹਦੇ ਲਈ ਸੁਪਰੀਮ ਕੋਰਟ ਨੇ ਆਖਿਆ ਕਿ ਇਹਦੇ ਦਿਮਾਗ ਦਾ ਚੈੱਕਅਪ ਕਰਾਈਏ। ਕਿਤੇ ਇਹ ਤਾਂ ਨਹੀਂ ਕਿ ਬੰਦਾ ਜ਼ਹਿਨੀ ਤੌਰ ਤੇ ਛਿੜ ਗਿਆ ਹੋਵੇ। ਇਹਦੇ ਘਰੇ ਡਾਕਟਰ ਗਏ ਕਿ ਭਾਈ ਤੁਹਾਨੂੰ
ਸੁਪਰੀਮ ਕੋਰਟ ਦੇ ਹੁਕਮਾਂ ਦੇ ਤਹਿਤ ਆਪਣਾ ਦਿਮਾਗੀ ਜਾਂਚ ਪੜਤਾਲ ਕਰਾਉਣਾ ਪੈਣਾ। ਇਹ ਕਹਿੰਦਾ ਦੇਖੋ ਜੀ ਮੇਰਾ ਪਰਿਵਾਰ ਇੱਥੇ ਮੌਜੂਦ ਨਹੀਂ ਹੈਗਾ, ਜਿੰਨਾ ਚਿਰ ਉਹ ਮੌਜੂਦ ਨਹੀਂ ਤੁਸੀਂ ਮੇਰੀ ਜਾਂਚ ਪੜਤਾਲ ਨਹੀਂ ਕਰ ਸਕਦੇ। ਉਹ ਪੈਨਲ ਮੋੜ ਆਇਆ। ਉਸ ਤੋਂ ਬਾਅਦ ਫਿਰ ਸੁਪਰੀਮ ਕੋਰਟ ਨੇ ਇਹਨੂੰ 6 ਮਹੀਨਿਆਂ ਦੀ ਕੈਦ ਦੇ ਦਿੱਤੀ ਸੀ। ਉਸ ਤੋਂ ਬਾਅਦ ਫਿਰ ਇਹ ਰੂਪੋਸ਼ ਹੋ ਗਿਆ, ਹੁਣ ਗ੍ਰਿਫਤਾਰ ਹੋਇਆ। ਜਸਟਿਸ ਕਰਨਨ ਹੁਣ ਬੇਸ਼ੱਕ ਅਦਾਲਤ ਦੀ ਥਾਂ ਤੇ ਜੇਲ੍ਹ ਦੇ ਵਿੱਚ ਚਲੇ ਜਾਏਗਾ, ਸੇਵਾ ਮੁਕਤ ਹੋ ਚੁੱਕਾ। ਪਰ ਜਸਟਿਸ ਕਰਨਨ ਦੇ ਜਿਹੜੇ ਦੋਸ਼ ਸਨ ਰਾਜ ਕਰਨਵੀਰ ਸਿੰਘ ਜੀ, ਉਹਨਾਂ ਦੋਸ਼ਾਂ ਦੇ ਵਿੱਚ ਠੀਕ ਹੈ ਕੋਈ ਨੇ ਆਪ ਹੁਦਰੀਆਂ ਕੁਛ ਕੀਤੀਆਂ, ਔਰ ਜਿਹੜੀਆਂ ਚੀਜ਼ਾਂ ਉਹਦੇ ਅਧਿਕਾਰ ਖੇਤਰ 'ਚ ਨਹੀਂ ਸਨ ਉਹਨੇ ਉਹ ਵੀ ਕਰਨ ਦੀ ਕੋਸ਼ਿਸ਼ ਕੀਤੀ, ਉਹ ਵੀ ਕਰਨ ਦੀ ਉਹਨੇ ਪੂਰੀ ਜ਼ੋਰ ਅਜ਼ਮਾਈ ਕੀਤੀ। ਪਰ ਬਾਵਜੂਦ ਇਸ ਦੇ ਉਹਦੇ ਦੋਸ਼ ਸਾਰੇ ਬੇਦਮ ਨਹੀਂ ਸੀ। ਇਕੱਲਾ ਉਹ ਹੀ ਨਹੀਂ, ਇੱਥੋਂ ਸਾਡੇ ਮੁਕਤਸਰ ਤੋਂ ਇੱਕ ਜੱਜ ਰਿਟਾਇਰ ਹੋਇਆ ਥੋੜਾ ਸਮਾਂ ਪਹਿਲਾਂ, ਉਹ ਵੀ ਦੋਸ਼ ਲਾਉਂਦਾ। ਉਹ ਕਹਿੰਦਾ ਕਿ ਜੁਡੀਸ਼ਰੀ ਦੇ ਵਿੱਚ ਜਾਤੀ ਵਿਤਕਰਾ ਤੇ ਮੈਂ ਵੀ ਵਿਕਟਮ ਹਾਂ। ਤੁਸੀਂ ਜਸਟਿਸ ਕਰਨਨ ਨੂੰ ਹਿੱਲਿਆ ਕਰਾਰ ਦੇ ਸਕਦੇ ਹੋ, ਪਾਗਲ ਕਰਾਰ ਦੇ ਸਕਦੇ ਹੋ, ਤੇ ਜਿਹੜਾ ਮੁਕਤਸਰੋਂ ਰਿਟਾਇਰ ਹੋਇਆ ਸੀ ਜੱਜ, ਉਹ ਤੇ ਪਾਗਲ ਨਹੀਂ ਨਾ ਹੋ ਸਕਦਾ, ਕਿਉਂਕਿ ਉਹ ਤੇ ਇਸ ਸਮੇਂ ਕਿਸੇ ਹੋਰ ਵੀ ਅਥਾਰਟੀ ਦੇ ਵਿੱਚ ਸੇਵਾਵਾਂ ਦੇਣ ਡਿਆ। ਦੂਜੀ ਗੱਲ ਉਹਨੇ ਕਿਹਾ ਰਿਸ਼ਵਤਖੋਰੀ ਦਾ, ਤੇ ਰਿਸ਼ਵਤਖੋਰੀ ਦੀ ਤੇ ਅਜੇ ਆਪਾਂ ਪਰਸੋਂ ਹੀ ਗੱਲ ਕੀਤੀ ਆ। ਇਸ ਮੁਲਕ ਦੇ ਵਿੱਚ ਜੋ ਚੰਨ ਚੜਿਆ, ਗਾਇਤਰੀ ਪ੍ਰਜਾਪਤੀ ਨੂੰ 10 ਕਰੋੜੀ ਜ਼ਮਾਨਤ ਜਿਹੜੀ ਦਿੱਤੀ ਗਈ ਆ, ਉਹਦੀ ਪੜਤਾਲ ਵੀ ਤੇ ਖੁਦ ਜੁਡੀਸ਼ਰੀ ਨੇ ਕੀਤੀ ਹੈ ਨਾ। ਜੁਡੀਸ਼ਰੀ ਨੇ ਇਹ ਤੈਅ ਕੀਤਾ ਕਿ ਇਹ ਜ਼ਮਾਨਤ ਹੈ ਜਿਹੜੀ 10 ਕਰੋੜ 'ਚ ਸੌਦਾ ਕਰਕੇ ਲਈ ਗਈ ਆ। ਇਹ ਸਾਰੀਆਂ ਚੀਜ਼ਾਂ ਤੇ ਫਿਰ ਜਸਟਿਸ ਕਰਨਨ ਦੇ ਦੋਸ਼ ਸਾਰੇ ਬੇਦਮ ਨਹੀਂ ਕਰਾਰ ਦਿੱਤੇ ਜਾ ਸਕਦੇ। ਉਹਨਾਂ ਦੋਸ਼ਾਂ ਤੇ ਜਾਂਚ ਪੜਤਾਲ ਵੀ ਹੋਣੀ ਚਾਹੀਦੀ ਹੈ। ਇਹ ਗੱਲ ਠੀਕ ਹੈ ਕਿ ਸੁਪਰੀਮ ਕੋਰਟ ਨੂੰ ਜੋ ਸਹੀ ਲੱਗਾ, ਉਹਨਾਂ ਨੇ ਜੋ ਪਾਇਆ ਕਿ ਇਸ ਬੰਦੇ ਨੇ ਗਲਤ ਕੀਤਾ, ਉਹਦੇ ਤਹਿਤ ਉਹਨਾਂ ਨੇ ਸਜ਼ਾ ਸੁਣਾ ਦਿੱਤੀ। ਉਹਦੇ ਤੇ ਕਿੰਤੂ ਪਰੰਤੂ ਨਹੀਂ, ਪਰ ਜੋ ਉਹਨੇ ਅੰਦਰ ਰਹਿ ਕੇ ਜੁਡੀਸ਼ਰੀ ਦੇ ਵੇਖ ਕੇ ਸਵਾਲ ਉਠਾਇਆ, ਸਵਾਲ ਸਭ ਤੋਂ ਵੱਡਾ ਇਹੋ ਹੀ ਹੈ ਕਿ ਕੀ ਉਹਨਾਂ ਦੋਸ਼ਾਂ ਤੇ ਵੀ ਕੋਈ ਪੈਰਵਾਈ ਹੋਏਗੀ, ਕਿਉਂਕਿ ਜਸਟਿਸ ਕਰਨਨ ਕੱਲਾ ਨਹੀਂ, ਹੋਰ ਵੀ ਬਹੁਤ ਸਾਰੇ ਲੋਕ ਆ ਜਿਹੜੇ ਇਸ ਜੁਡੀਸ਼ਰੀ ਤੇ ਸਵਾਲ ਖੜਾ ਕਰਦੇ ਆ। ਜੀ ਬਿਲਕੁਲ। ਮਿੰਟੂ ਜੀ ਅਗਲੀ ਗੱਲ ਕਰੀਏ, ਨੋਟਬੰਦੀ ਦਾ ਜਿੰਨ ਅਜੇ ਤਾਈਂ ਲੋਕਾਂ ਦੇ ਪਿੱਛੇ ਤੁਰਿਆ ਹੁੰਦਾ ਆ, ਜਾਰੀ ਆ ਕਹਿੰਦੇ ਜੀ ਇਹਦਾ ਇਫੈਕਟ। RBI ਨੇ ਡਾਕਖਾਨਿਆਂ ਤੇ ਬੈਂਕਾਂ ਨੂੰ ਨੋਟ ਬਦਲਣ ਦਾ ਹੁਣ ਮੌਕਾ ਦਿੱਤਾ। ਦੇਖੋ ਰਾਜ ਕਰਨਵੀਰ ਸਿੰਘ ਜੀ, ਪ੍ਰਧਾਨ ਮੰਤਰੀ ਨੇ ਆਖਿਆ ਸੀ, ਆਂਦਾ ਹੀ ਕਿ ਜੋ ਮੈਂ ਕੀਤਾ ਉਹ ਵੱਡੇ ਵੱਡੇ ਅਰਥ ਮਾਹਰਾਂ ਨੂੰ, ਭਾਵ ਜਿਹੜੇ ਕਿ ਆਰਥਿਕ ਮਾਹਰ ਨੇ, ਉਹਨਾਂ ਨੂੰ ਵੀ ਸਮਝ ਨਹੀਂ ਆ ਰਿਹਾ ਕਿ ਅਸੀਂ ਕੀ ਕੀਤਾ। ਸਹੀ ਗੱਲ ਆ। ਤੇ ਇਹਦੇ ਜਵਾਬ ਦੇ ਵਿੱਚ ਇੱਕ ਬਹੁਤ ਵੱਡਾ ਪੱਤਰਕਾਰ ਹੈ ਸਾਡੇ ਇੱਥੇ, ਵਿਨੋਦ ਦੁਆ, ਉਹਨੇ ਆਖਿਆ ਸੀ ਬਿਲਕੁਲ ਜੀ ਬਿਲਕੁਲ ਪ੍ਰਧਾਨ ਮੰਤਰੀ ਸਾਹਿਬ, ਕਿਸੇ ਨੂੰ ਵੀ ਸਮਝ ਨਹੀਂ ਆਇਆ ਤੁਸੀਂ ਕੀ ਕੀਤਾ। ਉਹ ਕਹਿੰਦਾ ਜੀ ਇੱਥੋਂ ਤੱਕ ਕਿ ਤੁਹਾਨੂੰ ਖੁਦ ਨੂੰ ਨਹੀਂ ਪਤਾ ਕਿ ਤੁਸੀਂ ਕੀ ਕੀਤਾ, ਤੁਹਾਨੂੰ ਖੁਦ ਨੂੰ ਸਮਝ ਨਹੀਂ ਆ ਰਿਹਾ ਕਿ ਤੁਸੀਂ ਕੀ ਕੀਤਾ। ਕਿ ਰੋਜ਼ਾਨਾ ਤੁਸੀਂ ਨੇਮ ਬਦਲਦੇ ਹੋ, ਰੋਜ਼ਾਨਾ ਤੁਸੀਂ ਕਾਇਦਾ ਬਦਲਦੇ ਹੋ, ਰੋਜ਼ਾਨਾ ਤੁਸੀਂ ਸ਼ਰਤ ਬਦਲਦੇ ਹੋ, ਰੋਜ਼ਾਨਾ ਤੁਸੀਂ ਬਿਆਨ ਬਦਲਦੇ ਹੋ, ਕਿ ਤੁਹਾਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਕਿ ਤੁਸੀਂ ਕੀ ਕੀਤਾ। ਉਹਦੀ ਇੱਕ ਮਿਸਾਲ ਹੁਣ ਇਹ ਆ, ਦੇਖੋ ਨੋਟਬੰਦੀ ਦਾ ਅਸਰ ਵੀ ਹੈ ਜਿਹੜਾ ਬਹੁਤ ਹੱਦ ਤੱਕ ਘੱਟ ਗਿਆ। ਵੈਸੇ ਭਾਰਤ ਵਰਗੇ ਵੱਡੇ ਅਰਥਚਾਰੇ ਦੇ ਵਿੱਚ ਇਸ ਦਾ ਅਸਰ ਦੂਰਗਾਮੀ ਰਹੇਗਾ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਬਾਵਜੂਦ ਇਸ ਦੇ ਜਿਹੜੀ ਆਮ ਆਪਣੀ ਆਵਾਮ ਹੁੰਦੀ ਹੈ, ਉਹਦੇ ਤੇ ਜਿਹੜਾ ਪ੍ਰਭਾਵ ਪੈਂਦਾ ਸੀ ਉਹ ਕੁਛ ਹੱਦ ਤੱਕ ਘੱਟ ਗਿਆ, ਖਤਮ ਹੋ ਚੁੱਕਾ। ਪਰ ਅੱਜ ਕੱਛ ਚੋਂ ਨਵੀਂ ਮੂੰਗਲੀ ਕੱਢ ਦਿੱਤੀ। ਹੁਣੇ ਖਬਰ ਆਈ ਆ ਕਿ ਜਿਹੜੇ ਬੈਂਕ ਆ, ਡਾਕਖਾਨੇ ਆ ਜਾਂ ਕੋਆਪਰੇਟਿਵ ਬੈਂਕ ਆ, ਇਹਨਾਂ ਨੂੰ RBI ਨੇ 1 ਮਹੀਨੇ ਦੀ ਹੋਰ ਮਿਆਦ ਦੇ ਦਿੱਤੀ ਆ ਕਿ ਜਿਹੜੇ ਤੁਹਾਡੇ ਕੋਲ 1000 ਦੇ ਜਾਂ 500 ਦੇ ਨੋਟ ਪਏ ਆ, ਤੁਸੀਂ ਜਮ੍ਹਾਂ ਕਰਾ ਸਕਦੇ ਹੋ ਜੀ। ਹੁਣ ਦੇਖੋ ਰਾਜ ਕਰਨਵੀਰ ਸਿੰਘ ਜੀ, ਨੋਟਬੰਦੀ ਖਤਮ ਹੋਈ ਨੂੰ ਕਿੰਨਾ ਸਮਾਂ ਹੋ ਗਿਆ, ਉਸ ਤੋਂ ਬਾਅਦ ਇਹਨਾਂ ਬੈਂਕਾਂ ਦੇ ਵਿੱਚ ਨੋਟ ਕਿੱਥੋਂ ਆਏ? ਇਹਨਾਂ ਨੇ ਤੈਅ ਸਮੇਂ ਦੇ ਵਿੱਚ ਨੋਟ ਜਮ੍ਹਾਂ ਕਿਉਂ ਨਹੀਂ ਕਰਵਾਏ? ਇਹ ਵੀ ਇੱਕ ਬੜਾ ਵੱਡਾ ਸਵਾਲ ਆ ਜੀ। ਦੂਜਾ ਸਵਾਲ ਸਭ ਤੋਂ ਵੱਡਾ ਇਹ ਆ ਕਿ ਦੇਖੋ ਇਹਨਾਂ ਨੇ ਕਿਹਾ ਸੀਗਾ ਕਿ 14,40,000 ਕਰੋੜ ਦੀ ਕਰੰਸੀ ਹੈ ਜਿਹੜੀ ਉਹ ਸਾਡੀ ਚੱਲਣ ਦੇ ਵਿੱਚ ਆ, ਤੇ ਜਦੋਂ ਇਹਨਾਂ ਨੇ ਜੋੜ ਦੱਸਿਆ ਸੀ ਉਹ ਬਣਿਆ ਸੀ 14 ਕਰੋੜ 90 ਲੱਖ। ਤੇ ਲੋਕ ਕਹਿੰਦੇ ਸਨ ਕਿ ਤੁਸੀਂ ਤੇ ਕਹਿੰਦੇ ਸੀ ਕਿ ਕਾਲਾ ਧਨ ਵੀ ਅਸੀਂ ਖਤਮ ਕਰ ਦੇਣਾ, ਅਸੀਂ ਅੱਤਵਾਦੀਆਂ ਦੀ ਫੰਡਿੰਗ ਵੀ ਖਤਮ ਕਰ ਦੇਣੀ ਹੈ, ਅਸੀਂ ਛੁਪਿਆ ਹੋਇਆ ਧਨ ਵੀ ਖਤਮ ਕਰ ਦੇਣਾ, ਤੇ ਤੁਹਾਡੇ ਤੇ ਖਜ਼ਾਨੇ ਦੇ ਵਿੱਚ 50,000 ਕਰੋੜ ਰੁਪਇਆ ਵੱਧ ਆ ਗਿਆ। ਉਹ ਕਿੱਥੋਂ ਆ ਗਿਆ? ਹੁਣ ਸਵਾਲ ਸਭ ਤੋਂ ਵੱਡਾ ਇਹ ਹੋਏਗਾ ਰਾਜ ਕਰਨਵੀਰ ਸਿੰਘ ਜੀ ਕਿ ਜਿਹੜਾ ਇਹ ਪੈਸਾ ਹੈ, ਇਹ ਪੈਸਾ ਕਿੱਥੋਂ ਆਇਆ? ਕਿਉਂਕਿ ਇਹ ਤੇ ਕਹਿੰਦੇ ਸਨ ਕਿ ਬਾਜ਼ਾਰ ਦੇ ਵਿੱਚ 14,40,000 ਕਰੋੜ ਚੱਲਦਾ ਪਿਆ, ਤੇ ਪਹਿਲਾਂ ਹੀ ਚਲੋ 15 ਲੱਖ ਕਰੋੜ ਆਲਮੋਸਟ ਆ ਚੁੱਕਾ,
ਉਹ ਵੀ ਮੰਨ ਲਈਏ ਕਿ ਚਲੋ 50,000 ਕਰੋੜ ਰੁਪਏ ਦਾ ਕੋਈ ਫਰਕ ਲੱਗ ਸਕਦਾ, ਕੋਈ ਭੁਲੇਖਾ ਪੈ ਸਕਦਾ, ਪਰ ਹੁਣ ਜਿਹੜਾ ਆਹ ਪੈਸਾ ਜਾਏਗਾ ਇਹ ਕਿੱਥੋਂ ਆ ਗਿਆ? ਇਹ ਬਹੁਤ ਵੱਡਾ ਸਵਾਲ ਆ। ਦੂਜੀ ਗੱਲ ਆ ਕਿ ਦੇਖੋ, ਉਹ ਜਿਵੇਂ ਆਂਦੇ ਹੁੰਦੇ ਨਾ ਕਿ ਜਦ ਦੀਦੇ ਨਵੀਨੇ ਹੋਏ ਫਿਰ ਸੁਰਮਾ ਕਿਆ ਕਰਸੀ। ਹੁਣ ਦੇਖੋ, ਲੋਕਾਂ ਦੇ ਤੇ ਰੋ ਰੋ ਕੇ ਜਿਹੜੇ ਦੀਦੇ ਅੱਖਾਂ ਜਿਹੜੀਆਂ ਉਹ ਅੰਨੀਆਂ ਹੋ ਗਈਆਂ, ਉਹਨਾਂ ਨੇ ਸੁਰਮਾ ਕੀ ਕਰਨਾ ਜੀ? ਜੇ ਦੇਖੋ, ਇਹ ਮਿਆਦ ਲੈ ਸਕਦੇ ਆ ਬੈਂਕ, ਡਾਕਖਾਨੇ ਵਾਲੇ, ਤੇ ਬਹੁਤ ਸਾਰੇ ਲੋਕ ਸੀ ਜਿਨ੍ਹਾਂ ਦੇ ਕੋਲ ਪੈਸੇ ਰਹਿ ਗਏ। ਔਰ NDTV ਨੇ ਇੱਕ ਰਿਪੋਰਟ ਵਿਖਾਈ ਸੀਗੀ, ਜਿਹੜੀ RBI ਦੀ ਬ੍ਰਾਂਚ ਜਿੱਥੇ ਜਾ ਕੇ NRI ਵੀ ਧੱਕੇ ਖਾ ਕੇ ਰੋ ਕਰਲਾ ਕੇ ਮੁੜ ਆਏ, ਉਸ ਬ੍ਰਾਂਚ ਦੇ ਮੂਹਰੇ ਕੋਈ ਮੱਧ ਪ੍ਰਦੇਸ਼ ਚੋਂ ਆ ਕੇ, ਕੋਈ ਮਦਰਾਸ ਚੋਂ ਆ ਕੇ, ਕੋਈ ਰਾਜਸਥਾਨ ਚੋਂ ਜਾ ਕੇ ਤਰਲੇ ਮਾਰਦਾ ਫਿਰਦਾ ਸੀ। 80 ਸਾਲ ਦੇ 90 ਸਾਲ ਦੇ ਬਜ਼ੁਰਗ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਹੱਥਾਂ 'ਚ ਫੜ ਕੇ ਤਰਲੇ ਮਾਰਦੇ ਸੀ ਕਿ ਸਾਡੇ ਨੋਟ ਵਟਾ ਦਿਓ, ਸਾਡੇ ਨੋਟ ਵਟਾ ਦਿਓ। ਜੇ ਤੁਸੀਂ ਬੈਂਕਾਂ ਨੂੰ ਸਮਾਂ ਦੇ ਸਕਦੇ ਹੋ, ਜੇ ਤੁਸੀਂ ਡਾਕਖਾਨਿਆਂ ਨੂੰ ਸਮਾਂ ਦੇ ਸਕਦੇ ਹੋ, ਤੇ ਉਹਨਾਂ ਬਜ਼ੁਰਗਾਂ ਦਾ ਜਿਨ੍ਹਾਂ ਸਾਰੀ ਉਮਰ ਕਿਰਤ ਕੀਤੀ ਹੈ, ਉਹਨਾਂ ਕਿਰਤੀਆਂ ਦਾ ਕੀ ਗੁਨਾਹ ਸੀ? ਤੁਸੀਂ ਉਹਨਾਂ ਦੇ ਨੋਟ ਵੀ ਵਟਾ ਦਿੰਦੇ, ਤੁਸੀਂ ਉਹਨਾਂ ਨੂੰ ਵੀ ਮੋਹਲਤ ਦੇ ਦਿੰਦੇ। ਜੇ ਤੁਸੀਂ 30 ਦਿਨਾਂ ਦੀ ਇਹਨਾਂ ਨੂੰ ਮੋਹਲਤ ਦਿੱਤੀ ਹੈ ਤੇ ਉਹਨਾਂ ਨੂੰ ਕਿਉਂ ਨਹੀਂ? ਮੈਂ ਤਾਂ ਕਰਕੇ ਕਿਹਾ ਸੀਗਾ, ਵੈਸੇ ਉਹਨਾਂ ਨੂੰ ਹੁਣ ਕੋਈ ਫਾਇਦਾ ਨਹੀਂ ਜੇ ਦੇ ਵੀ ਦੇਣ, ਜੇ ਕਹਿਣ ਕਿ ਹਾਂ ਵੀ ਤੁਹਾਨੂੰ ਵੀ ਅਸੀਂ ਮੌਕਾ ਦਿੰਦੇ ਹਾਂ ਕਿ ਤੁਸੀਂ ਆ ਕੇ ਇੱਥੇ ਨੋਟ ਜਮ੍ਹਾਂ ਕਰਾ ਦਿਓ, ਕਿਉਂਕਿ ਬਹੁਤੇ ਲੋਕਾਂ ਨੇ ਨੋਟ ਸੁੱਟਦੇ ਸੀਗੇ ਜੀ। ਜਦੋਂ ਉਹ ਖੱਜਲ ਖੁਆਰ ਹੋਏ, ਉਹਨਾਂ ਨੇ ਕਿਸੇ ਨੇ ਸਾੜ ਦਿੱਤੇ, ਕਿਸੇ ਨੇ ਨਾਲੇ ਘੱਟ ਦਿੱਤੇ, ਕਈਆਂ ਨੇ ਜਵਾਕਾਂ ਨੂੰ ਫੜਾ ਕੇ ਉਹਨਾਂ ਨੇ ਕੈਂਚੀਆਂ ਨਾਲ ਕੱਟ ਕੇ ਫੁੱਲ ਬਣਾ ਲਏ। ਜਿਹੜੇ ਬੱਚੀਆਂ ਕਲਾਕਾਰੀ ਕਰਨ ਜਾਣਦੀਆਂ ਸਨ, ਹਜ਼ਾਰ ਦੇ ਨੋਟਾਂ ਦੇ ਫੁੱਲ ਬਣਾਏ ਗਏ ਕੱਟ ਕੇ, ਕਿਉਂਕਿ ਉਹ ਬੇਕਾਰ ਸਮਝੇ ਗਏ। ਤਾਂ ਮੈਂ ਹੁਣ ਜੇ ਇਹ ਮੁਲਤ ਦੇ ਵੀ ਦੇਣ ਤੇ ਉਹਨਾਂ ਦੇ ਕਿਸ ਕੰਮ? ਜਾਂ ਦੀਦੇ ਨਵੀਨੇ ਹੋਏ ਫਿਰ ਸੁਰਮਾ ਕਿਆ ਕਰਸੀ। ਇਹ ਅੱਖਾਂ ਅੰਨੀਆਂ ਤੋਂ ਸੁਰਮਾ ਕੀ ਪਾਉਣਾ? ਪਰ ਬਹੁਤ ਵੱਡਾ ਧੋਖਾ ਉਹਨਾਂ ਲੋਕਾਂ ਨਾਲ ਜਿਨ੍ਹਾਂ ਲੋਕਾਂ ਨੂੰ ਇਹਨਾਂ ਨੇ ਮੋਹਲਤ ਨਹੀਂ ਦਿੱਤੀ। ਬੈਂਕਾਂ ਨੂੰ ਮੋਹਲਤ ਦੇ ਦਿੱਤੀ, ਡਾਕਖਾਨਿਆਂ ਨੂੰ ਮੋਹਲਤ ਦੇ ਦਿੱਤੀ, ਮੋਹਲਤ ਹੀ ਨਹੀਂ ਦਿੱਤੀ। ਹਾਲੇ ਤੱਕ ਲੋਕਾਂ ਨੂੰ ਜਵਾਬ ਵੀ ਨਹੀਂ ਦਿੱਤਾ ਕਿ ਇਹ ਪੈਸਾ ਕਿੱਥੋਂ ਆ ਰਿਹਾ। ਪਰ ਜਿਹੜਾ ਲੋਕਾਂ ਦਾ 1 ਨੰਬਰ ਦਾ ਪੈਸਾ ਸੀ, ਉਹ ਇਹਨਾਂ ਨੇ ਖੇਤ ਖਰਾਬ ਕਰ ਦਿੱਤਾ। ਬਿਲਕੁਲ ਜੀ, ਇਹ ਤਾਂ ਮੈਨੂੰ ਲੱਗਦਾ ਆ ਭਾਰਤ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੇ ਇੱਕ ਸਕੈਂਡਲ ਦੇ ਵਜੋਂ ਜਿਹੜੀ ਆ ਉਹ ਜਾਣੀ ਜਾਊਗੀ ਗੱਲ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਗਰੀਬੀ ਨੇ ਖਾਧਾ ਟੱਬਰ, 5 ਮੌਤਾਂ, 1 ਜੇਰੇ ਇਲਾਜ। ਦੇਖੋ ਰਾਜ ਕਰਨਵੀਰ ਸਿੰਘ ਜੀ, ਗਰੀਬ ਨੂੰ ਖਾਣ ਲਈ ਰੋਟੀ ਨਹੀਂ ਮਿਲਦੀ, ਪਰ ਗਰੀਬਾਂ ਨੂੰ ਖਾਣ ਲਈ ਮੌਤ ਹੈਗੀ ਹੈ, ਮੌਤ ਗਰੀਬਾਂ ਨੂੰ ਖਾ ਜਾਂਦੀ ਹੈ ਜੀ। ਇਹ ਜਿਹੜੀ ਘਟਨਾ ਵਾਪਰੀ ਹੈ, ਵੈਸੇ ਇਹ ਵੀ ਇੱਕ ਬਹੁਤ ਵੱਡਾ ਕਲੰਕ ਆ। ਸਾਡੇ ਪੰਜਾਬ ਦੇ ਵਿੱਚ ਕੋਈ ਭੁੱਖ ਤੋਂ ਮਰ ਜਾਵੇ, ਕੋਈ ਗਰੀਬੀ ਤੋਂ ਮਰ ਜਾਵੇ, ਬਹੁਤ ਵੱਡਾ ਮਿਹਣਾ, ਕਿਉਂਕਿ ਇੱਥੋਂ ਦੀ ਧਰਤੀ ਦਾ ਇੱਕ ਵੱਡਪਨ ਆ ਕਿ ਇੱਥੇ ਕੋਈ ਵੀ ਬੰਦਾ ਰਾਤ ਨੂੰ ਭੁੱਖਾ ਨਹੀਂ ਸੌਂਦਾ ਜੀ। ਇਸ ਧਰਤੀ ਨੂੰ ਵਰ ਸਮਝ ਲਓ ਜਾਂ ਇਸ ਧਰਤੀ ਦਾ ਵੱਡਪਨ ਸਮਝ ਲਓ ਕਿ ਹਰੇਕ ਨੂੰ ਇਹ ਧਰਤੀ ਰੋਜੀ ਰੋਟੀ ਦਿੰਦੀ ਹੈ ਰਾਤ ਨੂੰ, ਚਾਹੇ ਗੁਰਦੁਆਰਿਆਂ ਦਿੰਦੀ ਹੈ, ਚਾਹੇ ਘਰੋਂ ਦਿੰਦੀ ਹੈ, ਚਾਹੇ ਕਿਤੋਂ ਵੀ ਦਿੰਦੀ ਹੈ। ਪਰ ਕਪੂਰਥਲੇ ਦੇ ਵਿੱਚ ਜੋ ਇਸ ਪਰਿਵਾਰ ਦੇ ਨਾਲ ਵਾਪਰਿਆ, ਉਹ ਦਿਲ ਦਹਿਲਾਉਣ ਵਾਲਾ, ਰੂਹ ਨੂੰ ਕੰਬਾਉਣ ਵਾਲਾ। ਕੋਈ ਪ੍ਰਵਾਸੀ ਮਜ਼ਦੂਰ ਸੀਗਾ, ਉਹਦੇ 7 ਬੱਚੇ ਸਨ। ਵੱਡਾ ਸੀ ਜਿਹੜਾ ਸਭ ਤੋਂ 21 ਸਾਲ ਦਾ ਸੀ, ਉਹਦਾ ਨਾਮ ਮੇਰੇ ਖਿਆਲ ਦੇ ਨਾਲ ਅਭਿਮਨਿਊ ਸੀ ਜੀ। ਉਹ ਬੰਦਾ ਸੀ ਜਿਹੜਾ ਪਰਿਵਾਰ ਦਾ ਮੁਖੀ, ਪੱਕੇ ਤੌਰ ਤੇ ਇੱਥੇ ਰਹਿਣ ਲੱਗ ਪਿਆ, ਹੇਅਰ ਕਟਿੰਗ ਦਾ ਕੰਮ ਕਰਦਾ ਸੀ, ਨਾਈ ਜਿਹਨੂੰ ਕਹਿ ਦਿੰਦੇ ਆ ਜੀ। ਜਿਹੜਾ ਉਹ ਵੱਡਾ ਮੁੰਡਾ ਸੀਗਾ, ਉਹਦੇ ਮਨ ਦੇ ਵਿੱਚ ਪਤਾ ਨਹੀਂ ਕੀ ਆਇਆ, ਉਹਨੇ ਰਾਤੀ 10-11 ਵਜੇ ਲਿਆ ਕੇ ਬਰਗਰ ਸਾਰਿਆਂ ਨੂੰ ਪਲੇਟ 'ਚ ਪਾ ਕੇ ਇੱਕ ਦੇ ਦਿੱਤਾ ਕਿ ਚਲੋ ਬਰਗਰ ਮੈਂ ਲਿਆਇਆ, ਆਓ ਖਾਈਏ ਜੀ। ਸਾਰਿਆਂ ਨੇ ਬਰਗਰ ਖਾ ਲਏ। ਜਿਹੜੇ ਉਹਦੇ ਭੈਣ ਭਰਾ ਸਨ, ਉਹਨਾਂ ਦੇ ਨਾਲ ਇੱਕ ਰਿਸ਼ਤੇਦਾਰ ਵੀ ਸੀ, ਉਹਨੇ ਵੀ ਬਰਗਰ ਖਾ ਲਿਆ, ਪਰ ਉਹਨੇ ਥੋੜਾ ਖਾਧਾ, ਅੱਧਾ ਕੁ ਖਾਧਾ। ਜਦੋਂ ਉਹਨੂੰ ਕੌੜਾ ਲੱਗਾ ਉਹਨੇ ਛੱਡ ਦਿੱਤਾ। ਪਰ ਜਿਹੜੇ ਬਾਕੀ ਮਾਸੂਮ ਸਨ ਜਾਂ ਥੋੜੀ ਉਮਰ ਦੇ ਸਨ, ਉਹਨਾਂ ਨੇ ਸਾਰਿਆਂ ਨੇ ਖਾ ਲਿਆ। ਉਹ 5 ਮਰ ਗਏ, 5 ਭੈਣ ਭਰਾ ਮਰ ਗਏ। ਇੱਕ ਜਿਹੜਾ ਉਹ ਰਿਸ਼ਤੇਦਾਰ ਸੀ ਜਿਹਨੇ ਅੱਧਾ ਖਾਧਾ ਸੀ, ਉਹ ਬਚ ਗਿਆ। ਹੁਣ ਸੁਸਾਈਡ ਉਸ ਮੁੰਡੇ ਦੀ ਜੇਬ ਦੇ ਵਿੱਚੋਂ ਨਿਕਲਿਆ। ਉਹਦੇ 'ਚ ਉਹਨੇ ਇਹ ਬਿਆਨ ਕੀਤਾ, ਉਹ ਕਹਿੰਦਾ ਕਿ ਮੇਰੇ ਮਾਂ ਬਾਪ ਤੇ ਬੱਚੇ 7 ਸਨ, ਮੈਥੋਂ ਦੇਖ ਨਹੀਂ ਸੀ ਹੁੰਦਾ ਕਿਉਂਕਿ ਉਹ ਸਹੀ ਢੰਗ ਨਾਲ ਪਰਵਰਿਸ਼ ਨਹੀਂ ਸਨ ਕਰ ਸਕਦੇ। ਮੈਨੂੰ ਦੁੱਖ ਹੁੰਦਾ ਸੀਗਾ ਕਿ ਜਿਹੜੇ ਮੇਰੇ ਭੈਣ ਭਰਾ ਆ, ਉਹਨਾਂ ਨੂੰ ਪੂਰਾ ਖਾਣਾ ਦਾਣਾ ਨਹੀਂ ਸੀ ਮਿਲਦਾ, ਚੰਗਾ ਲੀੜਾ ਲੱਤਾ ਨਹੀਂ ਸੀ ਮਿਲਦਾ। ਅਸੀਂ ਵੀ ਉਹਨਾਂ ਨਹੀਂ ਸੀ ਕਮਾ ਸਕਦੇ ਕਿ ਉਹਨਾਂ ਦੇ ਚਾਅ ਦੁਲਾਰ ਅਸੀਂ ਪੂਰੇ ਕਰ ਸਕੀਏ। ਸੋ ਇਸ ਕਰਕੇ ਮੈਂ ਇੱਕ ਕਦਮ ਚੁੱਕਦਾ ਪਿਆ ਤੇ ਨਾਲ ਉਹਨੇ ਆਪਣੇ ਮਾਂ ਪਿਓ ਤੋਂ ਵੀ ਮਾਫ਼ੀ ਮੰਗੀ ਹੈ ਕਿ ਮੈਨੂੰ ਮਾਫ਼ ਕਰ ਦਿਓ। ਮੈਂ ਇਹ ਕਦਮ ਚੁੱਕਿਆ। ਸੋ ਇਹ ਇਸ ਪਰਿਵਾਰ ਦੀ ਤਰਾਸਦੀ ਆ ਹੋਣੀ ਆ
ਜਦੋਂ ਵੀ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤੇ ਮੈਨੂੰ ਇੱਕ ਸਾਡੇ ਇਸ ਇਲਾਕੇ ਦੀ ਵੀ ਘਟਨਾ ਯਾਦ ਆ ਜਾਂਦੀ ਹੈ। ਉੱਥੇ ਵੀ ਇੱਕ ਪ੍ਰਵਾਸੀ ਨੇ 6 ਜੀ ਇਸ ਤਰ੍ਹਾਂ ਵੱਢ ਦਿੱਤੇ ਸਨ, ਟੁੱਕ ਦਿੱਤੇ ਸਨ ਆਪ ਹੀ। ਕਿਉਂਕਿ ਇਹ ਦੇਖੋ ਪ੍ਰਵਾਸੀ ਪਰਿਵਾਰ ਆ ਜਿਹੜੇ ਰੋਜੀ ਰੋਟੀ ਦੀ ਤਲਾਸ਼ ਚ ਆਉਂਦੇ ਆ, ਕਿੱਥੋਂ ਚੱਲਦੇ ਆ, ਕਿੱਥੇ ਆ ਕੇ ਟਿਕਾਣਾ ਲਾਉਂਦੇ ਆ। ਪਰ ਜਿਹੜੀ ਹੋਣੀ ਹੈ ਜੋ ਲਿਖੀ ਹੈ ਉਹ ਇੱਥੇ ਆ ਕੇ ਵੀ ਇਹਨਾਂ ਦੇ ਮੋਢਿਆਂ ਤੇ ਸਵਾਰ ਹੋ ਜਾਂਦੀ ਹੈ। ਇੱਥੇ ਆ ਕੇ ਵੀ ਟੱਬਰਾਂ ਦੇ ਟੱਬਰ ਫਨਾਹ ਹੋ ਜਾਂਦੇ ਆ। ਇਹ ਨਹੀਂ, ਅੱਜ ਇੱਕ ਹੋਰ ਵੀ ਹੋਣੀ ਵਾਪਰੀ ਹੈ ਬਰਨਾਲੇ ਦੇ ਲਾਗੇ ਤੇ ਛੰਨਾ ਪਿੰਡ ਆ। ਛੰਨਾ ਦੇ ਵਿੱਚ ਉੱਥੇ ਇੱਕ ਫੈਕਟਰੀ ਸੀ, ਫੈਕਟਰੀ ਦੇ ਵਿੱਚ ਬਲਾਸਟ ਹੋਇਆ, ਉੱਥੇ ਵੀ 3 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਸਾਰੀ ਫੈਕਟਰੀ ਨੁਕਸਾਨੀ ਗਈ ਹੈ। ਕੋਈ ਬਲਾਸਟ ਹੋਇਆ, ਕੋਈ ਤਕਨੀਕੀ ਨੁਕਸ ਪਿਆ ਕਿਸੇ ਮਸ਼ੀਨ ਦੇ ਵਿੱਚ, ਉਹਦੇ 'ਚ ਵੀ ਇੱਕ ਪੰਜਾਬੀ ਪ੍ਰਵਾਸੀ ਮਜ਼ਦੂਰ ਆ, ਦੂਸਰਾ ਇੱਕ ਪ੍ਰਵਾਸੀ ਮਜ਼ਦੂਰ ਆ, ਤੀਸਰਾ ਉਹ ਪਤਾ ਨਹੀਂ ਲੱਗ ਰਿਹਾ ਕਿ ਕੌਣ ਆ, ਪਰ ਉਹ ਵੀ ਬਹੁਤ ਵੱਡਾ ਹਾਦਸਾ ਸੀ। ਸੋ ਇਹਨਾਂ ਦੋਨਾਂ ਹਾਦਸਿਆਂ ਦੇ ਵਿੱਚ ਜਿਹੜੀਆਂ ਇਹ 8-9 ਜਾਨਾਂ ਗਈਆਂ, ਇਹਨਾਂ ਨੇ ਅੱਜ ਬਹੁਤ ਸੋਗਮਈ ਮਾਹੌਲ ਬਣਾਇਆ। ਖਾਸ ਤੌਰ ਤੇ ਜਿਹੜਾ ਇਸ ਟੱਬਰ ਨੂੰ ਗਰੀਬੀ ਨੇ ਖਾਧਾ ਜਾਂ ਕਹਿ ਲਈਏ ਕਿ ਮਾਨਸਿਕ ਦਬਾਅ ਨੇ ਖਾ ਲਿਆ, ਇਸ ਖਬਰ ਨੇ ਬਹੁਤ ਜ਼ਿਆਦਾ ਲੋਕਾਂ ਨੂੰ ਅੱਜ ਸੋਗਮਈ ਕੀਤਾ। ਪਰ ਅਫਸੋਸ ਦੀ ਗੱਲ ਹੈ ਕਿ ਇਸ ਤਰ੍ਹਾਂ ਦੀਆਂ ਖਬਰਾਂ ਆਉਣੀਆਂ ਉਹ ਸਾਡੀ ਸਰਕਾਰ ਨੂੰ ਮਾੜਾ ਮੋਟਾ ਵੀ ਸੋਚਾਂ 'ਚ ਨਹੀਂ ਪਾਉਂਦੀਆਂ ਕਿ ਸਾਡੇ ਬੰਦੇ ਆ ਜਿਹੜੇ ਰੋਜੀ ਰੋਟੀ ਖੁਣੋਂ ਮਰ ਰਹੇ ਆ। ਕਮਾਲ ਦੀ ਗੱਲ ਆ ਕਿ ਦੇਖੋ ਇਸ ਪਰਿਵਾਰ ਦੀ ਤਬਾਹੀ ਹੈ ਜਿਹੜੀ ਮੁੱਢਲੇ ਤੌਰ ਤੇ ਉਹ ਨਜ਼ਰ ਆਉਂਦੀ ਹੈ ਕਿ ਵੱਧ ਵਸੋਂ ਪਰਿਵਾਰ ਨਿਯੋਜਨ। ਜੇ ਅਸੀਂ ਇਸ ਦੌਰ ਦੇ ਵਿੱਚ ਆ ਕੇ ਜਿੱਥੇ ਪਰਿਵਾਰ ਨਿਯੋਜਨ ਖੁਣੋਂ ਸਾਰੇ ਟੱਬਰ ਦਾ ਟੱਬਰ ਖਤਮ ਹੋ ਰਿਹਾ, ਜੇ ਇਸ ਵੇਲੇ ਵੀ ਸਰਕਾਰ ਇਸ ਪਾਸੇ ਨਹੀਂ ਸੋਚਦੀ ਤੇ ਫਿਰ ਲਾਹਨਤ ਆ। ਜੇ ਰੋਟੀ ਨਹੀਂ ਤਾਂ ਘੱਟੋ ਘੱਟ ਵਸੋਂ ਵਾਲੇ ਪਾਸੇ ਤਾਂ ਕੋਈ ਵਸੋਂ ਤੇ ਕੰਟਰੋਲ 'ਚ ਕਰੋ। ਜਿਸ ਤਰੀਕੇ ਦੇ ਨਾਲ ਪਰਿਵਾਰ ਵੱਧ ਰਿਹਾ, ਤੁਹਾਡੇ ਕੋਲ ਜੇ ਇੰਨੇ ਵਸੀਲੇ ਨਹੀਂ ਵੱਧਦੇ, ਉਸ ਵਸੋਂ ਨੂੰ ਤੇ ਵਧਣ ਦੇ ਵਿੱਚ ਕੋਈ ਨਾ ਕੋਈ ਰੁਕਾਵਟ ਖੜੀ ਕਰੋ। ਵਸੋਂ ਤਾਂ ਨਾ ਅੰਨ੍ਹੇਵਾਹ ਵਧਣ ਦਿਓ, ਨਹੀਂ ਤੇ ਫਿਰ ਇਹੋ ਜਿਹੀਆਂ ਖਬਰਾਂ ਆਮ ਹੀ ਆਇਆ ਕਰਨਗੀਆਂ। ਜੀ ਜੀ ਜੀ। ਤੇ ਅਗਲੀ ਮਿੰਟੋ ਜੀ ਆਪਾਂ ਗੱਲ ਕਰੀਏ ਵੀ ਕੈਪਟਨ ਨੇ ਹੁਣ ਭਰੋਸਾ ਦਿੱਤਾ ਆ ਵੀ ਕਿਸਾਨਾਂ ਦਾ ਕਰਜ਼ਾ ਮਾਫ ਹੀ ਸਮਝੋ। ਹਾਲ ਇਹਨਾਂ ਦਾ ਵੀ ਨਰਿੰਦਰ ਮੋਦੀ ਤੋਂ ਜੁਦਾ ਨਹੀਂ ਹੈ। ਸਮਝ ਇਹਨਾਂ ਨੂੰ ਵੀ ਨਹੀਂ ਲੱਗਦੀ ਪਈ ਕਿ ਸਾਥੋਂ ਕੀ ਹੋ ਗਿਆ ਤੇ ਹੁਣ ਅਸੀਂ ਕਰੀਏ ਕੀ। ਕਿਉਂਕਿ ਦੇਖੋ ਇਹਨਾਂ ਦੇ ਫਿਗਰਾਂ ਦੇ ਵਿੱਚ ਹੀ ਬੜਾ ਫਰਕ ਹੈ, ਬੜਾ ਡਿਫਰੈਂਸ ਆ। ਪਹਿਲੇ ਦਿਨ ਜਿਹੜਾ ਬਜਟ ਤੋਂ ਇਹਨੇ ਭਾਸ਼ਣ ਦਿੱਤਾ ਸੀ ਕੈਪਟਨ ਅਮਰਿੰਦਰ ਸਿੰਘ ਨੇ, ਉਹਦੇ 'ਚ ਕੁਛ ਹੋਰ ਕਿਹਾ ਕਿ ਕਰਜ਼ਾ ਮਾਫ ਕਰਾਂਗੇ। ਦੂਜੇ ਦਿਨ ਜਦੋਂ ਬਜਟ ਪੇਸ਼ ਹੋਇਆ ਉਹਦੇ 'ਚ ਸਿਰਫ 1500 ਕਰੋੜ ਰੁਪਏ ਦੀ ਰਹਿਤ। ਹੁਣ ਤੀਜੇ ਦਿਨ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਜੀ ਕਿ ਅਸੀਂ 10,25,000 ਪਰਿਵਾਰ ਦਾ ਕਰਜ਼ਾ ਜਿਹੜਾ ਉਹ ਓਟ ਲਿਆ ਔਰ ਅਸੀਂ 9,000 ਕਰੋੜ ਰੁਪਈਏ ਦਾ ਕਰਜ਼ਾ ਮਾਫ ਕਰਾਂਗੇ। ਹੁਣ ਦੇਖੋ ਕਮਾਲ ਦੀ ਗੱਲ ਹੈ ਕਿ ਬਜਟ ਦੇ ਵਿੱਚ ਕਹਿੰਦੇ ਕਿ 1500 ਕਰੋੜ ਰੁਪਈਆ ਕਰਜ਼ ਮਾਫੀ ਲਈ। ਅੱਜ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਕਿ ਤੁਸੀਂ ਮੇਰੇ ਤੇ ਭਰੋਸਾ ਰੱਖੋ, ਮੈਂ ਸਵੇਰੇ ਭਾਸ਼ਣ ਕਰਨ ਜਾ ਰਿਹਾ ਅਸੈਂਬਲੀ ਦੇ ਵਿੱਚ, ਮੈਂ ਉੱਥੇ ਐਲਾਨ ਕਰ ਦਿਆਂਗਾ 1-2 ਦਿਨਾਂ ਤੱਕ ਅਸੀਂ ਨੋਟੀਫਿਕੇਸ਼ਨ ਜਾਰੀ ਕਰ ਦਿਆਂਗੇ। ਸੋ ਅਸੀਂ 9,000 ਕਰੋੜ ਰੁਪਈਆ ਜਿਹੜਾ ਉਹ ਮਾਫ ਕਰਨ ਜਾ ਰਹੇ ਹਾਂ। ਨਾਲ ਹੀ ਉਹਨੇ ਕਿਹਾ ਕਿ ਦੇਖੋ ਜੀ ਇਹ ਕਿਸ਼ਤ ਆ, ਅਸੀਂ ਬੈਂਕਿੰਗ ਸੈਕਟਰ ਨੂੰ ਆਪੇ ਹੀ ਪੇ ਕਰਨੀ ਹੈ। ਅਸੀਂ ਇੱਕ ਕਿਸ਼ਤ 1500 ਕਰੋੜ ਦੀ ਦੇਵਾਂਗੇ, ਦੂਜੀ ਦੂਜੇ ਸਾਲ, ਤੀਜੇ ਸਾਲ, ਚੌਥੇ ਸਾਲ ਅਸੀਂ ਸਾਰਾ ਕਰਜ਼ਾ ਲਾ ਕੇ ਪਹਿਲਾਂ ਮਾਰਾਂਗੇ। ਹੁਣ ਉਹ ਤੇ ਚੁਟਕੀਆਂ 'ਚ ਕਰਜ਼ਾ ਲਾਈ ਜਾਂਦੇ ਆ। ਜਿਸ ਤਰ੍ਹਾਂ ਇੱਕ ਟੱਬਰ ਨੇ ਵਿਆਹ ਸ਼ਾਦੀ ਲਈ ਕੋਈ ਪੈਸੇ ਫੜੇ ਹੁੰਦੇ ਕਿਸੇ ਤੋਂ ਥੋੜੇ ਬਹੁਤੇ, ਉਹ ਤੇ ਇਸ ਤਰ੍ਹਾਂ ਕਹਿੰਦੇ ਕਿ ਬਸ ਤੁਸੀਂ ਟੈਨਸ਼ਨ ਫਰੀ ਹੋ ਕੇ ਘਰੇ ਸੌਂ ਜਾਓ, ਮੈਂ ਆਪੇ ਲਾ ਦੂੰਗਾ। ਹੁਣ ਸਭ ਤੋਂ ਵੱਡਾ ਸਵਾਲ ਇਹ ਆ ਕਿ ਬਜਟ ਦੇ ਵਿੱਚ 1500 ਕਰੋੜ ਰੁਪਈਆ ਰੱਖਿਆ, ਤੁਸੀਂ 9,000 ਕਰੋੜ ਰੁਪਈਏ ਦੇ ਕਰਜ਼ੇ ਨੂੰ ਹੱਥ ਪਾਈ ਫਿਰਦੇ ਹੋ। ਤੁਸੀਂ ਫਿਰ ਕਹਿੰਦੇ ਹੋ ਕਿ ਕਿਸ਼ਤ ਆ, ਕਿਸ਼ਤ ਦਾ ਤੁਹਾਡੇ ਕੋਲ ਕੋਈ ਨੋਟੀਫਿਕੇਸ਼ਨ ਨਹੀਂ, ਕੋਈ ਤੁਹਾਡੇ ਕੋਲ ਬਿੱਲ ਨਹੀਂ, ਕੋਈ ਮਤਾ ਨਹੀਂ। ਹੁਣ ਤੁਸੀਂ ਜਦੋਂ ਫਸ ਗਏ ਹੁਣ ਕਹਿੰਦੇ ਜੀ ਅਸੀਂ ਕੱਲ ਐਡਰੈਸ ਕਰਾਂਗੇ, ਉਸ ਤੋਂ ਬਾਅਦ ਨੋਟੀਫਿਕੇਸ਼ਨ ਦੀ ਕਾਪੀ ਜਾਰੀ ਕਰ ਦਿਆਂਗੇ। ਚਲੋ ਜਿੱਦਾਂ ਮਰਜ਼ੀ ਕਰਨਾ, ਪਰ ਰਾਜ ਕਰਨਵੀਰ ਸਿੰਘ ਜੀ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਜੇ ਇਹ 9,000 ਕਰੋੜ ਦੇ ਕਰਜ਼ੇ ਨੂੰ ਚੱਲੇ ਆ ਤੇ ਦਲਿਤ ਮਜ਼ਦੂਰ ਜਿਹੜਾ ਕਿਸਾਨੀ ਕਰਦਾ ਜਾਂ ਖੇਤ ਮਜ਼ਦੂਰ ਕਹਿ ਲਓ ਉਹਨੂੰ, ਖੇਤ ਮਜ਼ਦੂਰ ਕਿੱਥੇ ਰਹਿ ਗਿਆ? ਕਿਉਂਕਿ ਸਭ ਤੋਂ ਵੱਡੀ ਸਮੱਸਿਆ ਤੇ ਇਹ ਆ ਕਿ ਇਹ ਦੋ ਹੱਥ ਆ। ਜੇ ਕਿਸਾਨ ਚਾਹੇ ਉਹ ਜ਼ਿਮੀਂਦਾਰ ਜੱਟ ਕਿਸਾਨ ਆ, ਦੂਜਾ ਦਲਿਤ ਕਿਸਾਨ ਹੈ, ਬੇਜ਼ਮੀਨਾ ਕਿਸਾਨ ਆ, ਚਾਹੇ ਇਹਨਾਂ ਦੋਨਾਂ ਨੂੰ ਜਾਤੀ ਤੌਰ ਤੇ ਤੁਸੀਂ ਵਰਗੀਕਰਨ ਕਰ ਲਓ ਇਹਨਾਂ ਦਾ, ਪਰ ਅਸਲ ਦੇ ਵਿੱਚ ਕਿਸਾਨੀ ਦੇ ਧੁਰੇ 'ਚ ਦੋਵੇਂ ਹੱਥ ਨੇ, ਲੈਫਟ ਤੇ ਰਾਈਟ ਹੈਂਡ। ਇਹਨਾਂ ਦੋਨਾਂ ਨੂੰ ਛੱਡ ਕੇ ਤੁਸੀਂ ਇੱਕ ਹੱਥ ਨੂੰ ਫੜ ਲਿਆ, ਦੂਜੇ ਹੱਥ ਨੂੰ ਤੁਸੀਂ ਲਮਕਣ ਦਿੱਤਾ। ਇਹ ਮੇਰੇ ਖਿਆਲ ਦੇ ਨਾਲ ਨਿਆਂ ਨਹੀਂ, ਇਨਸਾਫ ਨਹੀਂ ਹੈ। ਜੇ ਤੁਸੀਂ ਇਹਨਾਂ ਦਾ ਕਰਜ਼ਾ ਮਾਫ ਕਰਨ ਤੁਰੇ ਹੋ, ਜੇ ਤੁਸੀਂ ਕਰਨਾ ਇੱਛਾ ਸ਼ਕਤੀ ਰੱਖਦੇ ਹੋ, ਤੇ ਫਿਰ ਤੁਹਾਨੂੰ ਜਿਹੜੇ ਖੇਤ ਮਜ਼ਦੂਰ ਆ ਉਹਨਾਂ ਦਾ ਵੀ ਖਿਆਲ ਰੱਖਣਾ ਚਾਹੀਦਾ
ਕਿਉਂਕਿ ਔਸਤਨ ਉਹਨਾਂ ਦੇ ਪਰਿਵਾਰਾਂ ਤੇ ਵੀ 60-60, 70-70 ਹਜ਼ਾਰ ਰੁਪਇਆ ਕਰਜ਼ਾ ਹੈ ਤੇ ਘੱਟੋ ਘੱਟ ਉਹਨਾਂ ਨੂੰ ਥੋੜੀ ਬਹੁਤੀ ਰਿਆਇਤ ਦਿੱਤੀ ਜਾ ਸਕਦੀ ਸੀ। ਉਹਨਾਂ ਦੇ ਨਾਲ ਇਹ ਨਾ ਇਨਸਾਫੀ ਨਹੀਂ ਸੀ ਹੋਣੀ ਚਾਹੀਦੀ। ਪਰ ਪਤਾ ਨਹੀਂ ਕਿਹੋ ਜਿਹੀ ਪਾਲਿਸੀ ਲੈ ਕੇ ਤੁਰੇ ਆ। ਪਾਲਿਸੀ ਤੇ ਦੇਖੋ ਹੁਣ ਰਾਜ ਕਰਮਵੀਰ ਸਿੰਘ ਜੀ, ਇਹ ਵੀ ਸਵਾਲ ਉੱਠਦਾ ਕਿ ਕੀ ਇਹ ਜਿਹੜੀ ਕਿਸ਼ਤ 1500 ਕਰੋੜ ਦੀ ਭਰ ਕੇ ਲੋਕਾਂ ਨੂੰ ਵਿਸ਼ਵਾਸ ਦੇ ਕੇ ਸਭ ਕੁਝ ਠੀਕ ਠਾਕ ਕਰ ਲੈਣਗੇ। ਇੱਕ ਵੇਲੇ ਆਪਾਂ ਹੁਣ ਇਹਨਾਂ ਦੀ ਆਲੋਚਨਾ ਬੰਦ ਵੀ ਕਰ ਦਿੰਦੇ ਹਾਂ, ਇਹ ਸੋਚ ਲੈਂਦੇ ਕਿ ਇਹਨਾਂ ਨੇ ਚਲੋ ਕਿਸ਼ਤ ਭਰ ਦਿੱਤੀ, ਦੂਜਾ ਬੈਂਕਾਂ ਨੂੰ ਕਹਿਤਾ ਕਿ ਤੁਸੀਂ ਨਹੀਂ ਮੰਗਣਾ ਇੰਨੇ ਪਰਿਵਾਰਾਂ ਕੋਲੋਂ, ਆ 10 ਲੱਖ ਜਿਹੜਾ ਕਿਸਾਨ ਆ ਅਸੀਂ ਆਪੇ ਇਹਨਾਂ ਦਾ ਕਰਜ਼ਾ ਭਰਾਂਗੇ। ਪਰ ਕੀ ਇਹਦੇ ਨਾਲ ਖੁਦਕੁਸ਼ੀਆਂ ਰੁਕ ਜਾਣਗੀਆਂ? ਕੀ ਇਹਦੇ ਨਾਲ ਖਰਾਬ ਆਰਥਿਕ ਵਿਵਸਥਾ ਜਿਹੜੀ ਕਿਸਾਨ ਦੀ ਆਰਥਿਕ ਹਾਲਤ ਜਿਹੜੀ ਡੁੱਬੀ ਪਈ ਹੈ ਕਿ ਉਹ ਦਰੁਸਤ ਹੋ ਜਾਏਗੀ? ਤੁਸੀਂ ਕਰਜ਼ਾ ਮਾਫ ਵਾਲੀ ਜਿਹੜੀ ਇਹ ਤੋਤਾ ਰੱਟਣ ਲਾਈ ਹੈ, ਇਹਦੇ ਤੋਂ ਅੱਗੇ ਤੁਰ ਕੇ ਕੋਈ ਲੋਕਾਂ ਨੂੰ ਰੋਡ ਮੈਪ ਵੀ ਦਿਖਾਓ। ਤੁਹਾਡੇ ਕੋਲ ਪਾਲਿਸੀ ਕੀ ਹੈ ਕਿ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਦਾ ਤੁਸੀਂ ਕਰਜ਼ਾ ਮਾਫ ਕਰੋਗੇ ਇਹਨਾਂ ਤੇ ਕਰਜ਼ਾ ਨਹੀਂ ਚੜੇਗਾ? ਤੁਸੀਂ ਲਿਆਓ ਉਹ ਪਾਲਿਸੀ, ਲੋਕਾਂ ਦੇ ਵਿੱਚ ਰੱਖੋ, ਜਿਹਦੇ ਤਹਿਤ ਲੋਕਾਂ ਨੂੰ ਭਰੋਸਾ ਵੱਜੇ ਕਿ ਹੁਣ ਉਹਨਾਂ ਨੂੰ ਖੁਦਕੁਸ਼ੀ ਕਰਨ ਦੀ ਜ਼ਰੂਰਤ ਨਹੀਂ। ਇੱਕ ਵਾਰੀ ਕਰਜ਼ਾ ਮਾਫ ਕਰ ਦੇਣਾ ਔਰ ਖੁਦਕੁਸ਼ੀਆਂ ਵਾਲਾ ਮਾਫ ਕਰਨਾ, ਜਿਹੜਾ ਕਰਜ਼ਾ ਵਧਾਈ ਜਾਂਦੇ ਕਿ ਖੁਦਕੁਸ਼ੀਆਂ ਪੀੜਤਾਂ ਨੂੰ ਅਸੀਂ 5 ਲੱਖ ਰੁਪਇਆ ਦਿਆ ਕਰਾਂਗੇ, ਉਹਨਾਂ ਦਾ ਸਾਰਾ ਕਰਜ਼ਾ ਮਾਫ ਕਰ ਦਿਆ ਕਰਾਂਗੇ। ਇਹੋ ਜਿਹੀ ਭੁੱਲ ਇਹਨਾਂ ਦਾ ਹੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਇੱਕ ਵਾਰੀ ਮੱਧ ਪ੍ਰਦੇਸ਼ ਦੇ ਵਿੱਚ ਕਰਕੇ ਆਇਆ ਸੀ। ਭਾਰਤ ਦੇ ਵਿੱਚ ਜਿਸ ਪਿੰਡ ਦੇ ਅੰਦਰ ਸਭ ਤੋਂ ਜ਼ਿਆਦਾ ਖੁਦਕੁਸ਼ੀਆਂ ਹੁੰਦੀਆਂ ਸੀ, ਉੱਥੇ ਪ੍ਰਧਾਨ ਮੰਤਰੀ ਤਾਜ਼ਾ ਬਣਿਆ ਸੀ, ਜਾ ਕੇ ਇਹ ਗੱਲ ਕਹਿ ਆ ਕਿ ਦੇਖੋ ਜੀ ਹੁਣ ਤੁਹਾਡੇ ਜਿਹੜੇ ਖੁਦਕੁਸ਼ੀ ਪੀੜਤ ਪਰਿਵਾਰ ਆ ਉਹਨਾਂ ਦੇ ਰਾਖੇ ਅਸੀਂ ਆ, ਤੁਹਾਨੂੰ ਇੰਨਾ ਪੈਸਾ ਦਿਆ ਕਰਾਂਗੇ। ਤੇ ਉੱਥੇ ਖੁਦਕੁਸ਼ੀਆਂ ਅੱਗੇ ਨਾਲੋਂ ਵੀ ਜ਼ਿਆਦਾ ਵੱਧ ਗਈਆਂ ਸਨ, ਕਿਉਂਕਿ ਜਿਹੜਾ ਦੁਖੀ ਸੀ ਉਹ ਇਹ ਸੋਚਦਾ ਸੀ ਕਿ ਮੈਂ ਤੇ ਹੁਣ ਜਾਣਾ ਹੀ ਜਾਣਾ, ਪਿੱਛੋਂ ਟੱਬਰ ਤੇ ਸੌਖਾ ਹੋ ਜੂ। ਸੋ ਇਹ ਜਿਹੜਾ ਕਿ ਖੁਦਕੁਸ਼ੀਆਂ ਦੀ ਰਾਸ਼ੀ ਵਧਾਈ ਜਾਣੀ, ਮੁਆਵਜ਼ਾ ਵਧਾਈ ਜਾਣਾ, ਇਹ ਤੇ ਖੁਦਕੁਸ਼ੀਆਂ ਨੂੰ ਉਤਸ਼ਾਹਿਤ ਕਰਨ ਵਾਲੀ ਗੱਲ ਆ। ਤੁਸੀਂ ਘੱਟੋ ਘੱਟ ਇੱਕ ਠੋਸ ਕੰਕਰੀਟ ਪਾਲਿਸੀ ਲੋਕਾਂ ਦੇ ਵਿੱਚ ਰੱਖੋ ਕਿ ਹਾਂ ਭਾਈ ਅਸੀਂ ਅੱਗੇ ਤੋਂ ਕਰਜ਼ਾ ਇਹਨਾਂ ਦੇ ਸਿਰ ਚੜ੍ਹਨ ਨਹੀਂ ਦੇਵਾਂਗੇ, ਜੋ ਇਹਨਾਂ ਦੀ ਡੁੱਬੀ ਆਰਥਿਕਤਾ ਉਹਨੂੰ ਅਸੀਂ ਠੁੰਮਣਾ ਦੇਵਾਂਗੇ। ਉਸ ਪਾਸੇ ਨਾ ਤੇ ਹਾਲੇ ਮਨਪ੍ਰੀਤ ਸਿੰਘ ਬਾਦਲ ਨੇ ਕੋਈ ਪਟਾਰੀ ਚੋਂ ਸੱਪ ਕੱਢਿਆ, ਨਾ ਹੀ ਉਸ ਪਾਸੇ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਕੋਈ ਕਬੂਤਰ ਬਟੇਰਾ ਲੱਗਦਾ। ਜੀ ਜੀ, ਉੱਦਾਂ ਅਕਾਲੀ ਦਲ ਵਾਲੇ ਕਬੂਤਰਬਾਜੀ ਦੇ ਦੋਸ਼ਾਂ ਹੇਠ ਗ੍ਰਿਫਤਾਰ ਜ਼ਰੂਰ ਹੋ ਰਿਹਾ। ਅਕਾਲੀ ਦਲ ਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਬੂਤਰਬਾਜੀ ਦੇ ਹੇਠ ਗ੍ਰਿਫਤਾਰ ਹੋਇਆ। ਇਹਨੂੰ ਵੀ ਕਬੂਤਰਬਾਜੀ ਨਹੀਂ, ਆਪਾਂ ਬਟੇਰਬਾਜੀ ਕਹਿ ਸਕਦੇ ਹਾਂ। ਕਬੂਤਰਬਾਜੀ ਤੇ ਉਹ ਹੈ ਨਾ ਜਿਹੜੇ ਕਰੋੜ ਬੰਦੇ ਬਾਹਰ ਕੱਲੇ ਜਾਣ 2 ਨੰਬਰ 'ਚ ਜੀ ਇਸ ਤਰ੍ਹਾਂ ਸਮਗਲ ਕਰਕੇ ਜਾਂ ਕੱਲੇ ਜਾਣ, ਪਰ ਇੱਥੇ ਤੇ ਦੱਸਦੇ ਆ ਕਿ ਕੁਛ ਬੱਚੇ ਵੀ ਭੇਜੇ ਜਾ ਰਹੇ ਸੀਗੇ। ਕਬੂਤਰਬਾਜੀ ਦੇ ਨਾਲ ਕਹਿ ਸਕਦੇ ਆ ਕਿ ਬਟੇਰਬਾਜੀ ਵੀ ਹੋ ਰਹੀ ਸੀਗੀ। ਇਹ ਸੱਜਣ ਹੈ ਜਿਹੜਾ ਅਸਲ ਦੇ ਵਿੱਚ ਦੇਖੋ ਇੱਕ ਹੈ ਤੇ ਜਨਤਾ ਦਾ ਨੁਮਾਇੰਦਾ ਸੀਗਾ। ਜ਼ਿਲ੍ਹਾ ਪ੍ਰੀਸ਼ਦ ਬਹੁਤ ਵੱਡੀ ਇੱਕ ਕਹਿ ਲਈਏ ਕਿ ਸੰਵਿਧਾਨਕ ਇਕਾਈ ਦੀ ਪੋਸਟ ਹੈ, ਜਿਹਦੇ ਤੇ ਬੈਠਾ। ਸੰਵਿਧਾਨਕ ਇਕਾਈ ਦੀ ਪੋਸਟ ਦਾ ਮਤਲਬ ਕਿ ਸੰਵਿਧਾਨਕ ਅਹੁਦੇ ਤੇ ਸੀ, ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਸੀ, ਭੁਲੱਥ ਤੋਂ ਬਿਲੋਂਗ ਕਰਦਾ ਸੀਗਾ। ਇਹਦੇ ਤਾਰ ਬੰਬੇ ਜੁੜੇ ਸੀਗੇ। ਬੰਬੇ ਪੁਲਿਸ ਨੂੰ ਕੁਛ ਦਿਨ ਪਹਿਲਾਂ ਇੱਕ ਅਲਰਟ ਮਿਲਿਆ ਕਿ ਇਸ ਤਰ੍ਹਾਂ ਬੱਚੇ ਭੇਜੇ ਜਾ ਰਹੇ ਆ ਜਾਂ ਕੁਛ ਨੌਜਵਾਨ ਭੇਜੇ ਜਾ ਰਹੇ ਆ ਜੋ ਫਰਜ਼ੀ ਕਾਗਜ਼ਾਤ ਤਿਆਰ ਕਰਕੇ ਕਿਸੇ ਦੇ ਮੁੰਡੇ ਬਣਾ ਕੇ ਨਾਲ ਕੱਲੇ ਜਾ ਰਹੇ ਆ। ਉਸ ਅਲਰਟ ਤੋਂ ਬਾਅਦ ਉਹ ਗ੍ਰਿਫਤਾਰੀ ਹੋ ਗਈ, ਉੱਥੇ ਬੰਬੇ ਏਅਰਪੋਰਟ ਤੋਂ ਗ੍ਰਿਫਤਾਰੀ ਹੋ ਗਈ। 1 ਹੋਈ, 2 ਹੋਈ, 3 ਹੋਈਆਂ, ਪੱਕਾ ਨਹੀਂ ਕਹਿ ਸਕਦੇ, ਪਰ ਉਹ ਗ੍ਰਿਫਤਾਰੀ ਹੋਈ ਜਾਂ ਗ੍ਰਿਫਤਾਰੀਆਂ ਹੋਈਆਂ। ਉਸ ਤੋਂ ਬਾਅਦ ਸਾਰਾ ਭੇਤ ਖੁੱਲ ਗਿਆ। ਉਹਨਾਂ ਨੇ ਉੱਥੋਂ 8-10 ਬੰਦੇ ਗ੍ਰਿਫਤਾਰ ਕਰ ਲਏ ਜਿਹੜੇ ਬੰਦੇ ਕਾਗਜ਼ਾਤ ਤਿਆਰ ਕਰਦੇ ਸੀ। ਜਦੋਂ ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਤੁਹਾਡੇ ਕੋਲ ਇਹ ਸਾਮੀਆਂ ਲੈ ਕੇ ਕੌਣ ਆਉਂਦਾ ਹੈ, ਤੇ ਉਹਨਾਂ ਨੇ ਇਸ ਸੱਜਣ ਦਾ ਨਾਂ ਲੈਤਾ। ਉਹ ਕਹਿੰਦੇ ਕਿ ਸਾਮੀਆਂ ਸਾਰੀਆਂ ਪੰਜਾਬ 'ਚ ਆਉਂਦੀਆਂ। ਔਰ ਉਹਨਾਂ ਦਾ ਤਰੀਕਾ ਕੀ ਸੀ? ਤਰੀਕਾ ਇਹ ਸੀ ਕਿ ਉਹ ਇੱਕ ਬੰਦੇ ਦਾ ਯੂਰਪ ਦਾ ਵੀਜ਼ਾ ਲਵਾਉਂਦੇ ਸਨ, ਤੇ ਫਿਰ ਜਿਹੜਾ ਕੋਈ ਬੱਚਾ ਉੱਧਰ ਜਾਣਾ ਹੁੰਦਾ ਜਾਂ ਕੋਈ ਨੌਜਵਾਨ ਜਾਣਾ ਹੁੰਦਾ, ਫਿਰ ਉਹਦਾ ਬੰਬੇ ਦੇ ਵਿੱਚ ਉਹਨੂੰ ਲਿਆ ਕੇ ਉਹਦਾ ਸਕੂਲੀ ਸਰਟੀਫਿਕੇਟ ਤੋਂ ਲੈ ਕੇ ਪਾਸਪੋਰਟ ਤੱਕ ਸਾਰਾ ਜੋ ਵੀ ਤਾਣਾ ਬਾਣਾ ਸੀਗਾ ਉਹ ਫਰਜ਼ੀ ਬਣ ਦਿੰਦੇ, ਕਿਉਂਕਿ ਜਿਹੜਾ ਬੰਦੇ ਦਾ ਵੀਜ਼ਾ ਲੱਗਿਆ ਹੁੰਦਾ ਉਹਦਾ ਪੁੱਤ ਬਣਾ ਲੈਂਦੇ ਜਾਂ ਉਹਦਾ ਕੋਈ ਰਿਸ਼ਤੇਦਾਰ ਬਣਾ ਲੈਂਦੇ, ਫਿਰ ਉਹਦੇ ਨਾਲ ਹੀ ਉਹਨੂੰ ਤੋੜ ਦਿੰਦੇ, ਕੱਟ ਦਿੰਦੇ। ਕੋਈ ਇਸ ਤਰ੍ਹਾਂ ਦੀ ਉਹਨਾਂ ਨੇ ਵਿਵਸਥਾ ਬਣਾਈ ਹੋਈ ਸੀ। ਸ਼ੱਕ ਹੋਇਆ, ਫੜੇ ਗਏ। ਬਹੁਤੇ ਮੁੰਡਿਆਂ ਨੂੰ, ਬਹੁਤੇ ਬੱਚਿਆਂ ਨੂੰ ਇਹਨਾਂ ਨੇ ਉਹਦਾ ਬੱਚਾ ਬਣਾ ਕੇ, ਜਿਹਦਾ ਕਿ ਆਲਰੇਡੀ ਵੀਜ਼ਾ ਲੱਗਾ ਹੁੰਦਾ ਸੀ ਯੂਰਪ ਦਾ, ਇਹ ਉਹਦੇ ਨਾਲ ਭੇਜਿਆ ਕਰਦੇ ਸਨ। ਫਰਾਂਸ ਦੇ ਵਿੱਚ ਜਾ ਕੇ ਛੱਡ ਦਿੱਤਾ ਜਾਂਦਾ ਸੀ ਉਹਨਾਂ ਨੂੰ।
ਉਸ ਤੋਂ ਬਾਅਦ ਉਹ ਜਾਣਦੇ ਜਾਂ ਉਹਨਾਂ ਦਾ ਕੰਮ ਜਾਣਦਾ, ਇਹਨਾਂ ਨੂੰ ਪੈਸੇ ਜਿਹੜੇ ਸੀਗੇ ਉੱਥੋਂ ਤੱਕ ਛੱਡਣ ਦੇ ਮਿਲ ਜਾਂਦੇ ਸੀ। ਇੱਕ ਨੈਕਸਸ ਸੀ ਔਰ ਜਿਹੜਾ ਭੁਲੱਥ ਤੋਂ ਚੱਲਦਾ ਬੰਬੇ ਤੱਕ ਪਹੁੰਚ ਜਾਂਦਾ ਸੀ। ਹੁਣ ਇਸ ਸੱਜਣ ਨੂੰ ਕੱਲ ਫੜ ਲਿਆ, ਫੜ ਕੇ ਬੰਬੇ ਵਾਲੇ ਲੈ ਗਏ ਆ। ਉਹ ਕਹਿੰਦੇ ਕਿ ਗ੍ਰਿਫਤਾਰੀਆਂ ਪੰਜਾਬ ਦੇ ਵਿੱਚੋਂ ਹੋਰ ਵੀ ਹੋ ਸਕਦੀਆਂ ਤੇ ਇਸ ਤਰ੍ਹਾਂ ਦੀਆਂ ਰਾਜਸੀ ਗ੍ਰਿਫਤਾਰੀਆਂ ਵੀ ਹੋ ਸਕਦੀਆਂ। ਉਂਝ ਕਾਫੀ ਟਹਿਲੇ ਪਏ ਆ ਕੁਛ ਰਾਜਨੀਤਿਕ ਲੋਕ ਜਿਹੜੇ ਇਸ ਸੱਜਣ ਦੇ ਨੇੜੇ ਸਨ। ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਪਹਿਲਾਂ ਵੀ ਵਾਪਰੀਆਂ ਰਾਜਨੀਤੀ ਦੇ ਵਿੱਚ। ਤੁਹਾਨੂੰ ਯਾਦ ਹੋਣਾ ਰਾਜ ਕਰਨਵੀਰ ਸਿੰਘ ਜੀ, ਇੱਕ ਵਾਰੀ ਦਿੱਲੀ ਏਅਰਪੋਰਟ ਤੇ ਇੱਕ ਪੰਜਾਬਣ ਬੀਬੀ ਤੇ ਪੰਜਾਬਣ ਬੀਬੀ ਦਾ ਬੱਚਾ ਉਹ ਫੜੇ ਗਏ ਸਨ। ਉਹਨਾਂ ਨੂੰ ਇੱਕ ਮੈਂਬਰ ਪਾਰਲੀਮੈਂਟ ਨਜਾਇਜ਼ ਤਰੀਕੇ ਨਾਲ ਬਾਹਰ ਲਿਜਾਣ ਦੀ ਕੋਸ਼ਿਸ਼ ਕਰਦਾ ਪਿਆ ਸੀ, ਇਹ ਦੱਸ ਕੇ ਕਿ ਮੇਰਾ ਪਰਿਵਾਰ ਆ। ਜਦੋਂ ਥੋੜਾ ਜਿਹਾ ਸ਼ੱਕ ਹੋਇਆ, ਪੁੱਛਗਿੱਛ ਹੋਈ ਤੇ ਮੁੰਡਾ ਪੰਜਾਬੀ ਚ, ਬੱਚਾ ਜਿਹੜਾ ਸੀ ਪੰਜਾਬੀ ਚ ਸਤਿ ਸ੍ਰੀ ਅਕਾਲ ਬੁਲਾਉਂਦਾ ਸੀ ਤੇ ਉਹ ਜਿਹੜਾ ਮੈਂਬਰ ਪਾਰਲੀਮੈਂਟ ਸੀ ਉਹ ਗੁਜਰਾਤੀ ਦੇ ਵਿੱਚ ਹਾਈ ਹੈਲੋ ਕਰਦਾ ਸੀ। ਪਤਾ ਲੱਗ ਗਿਆ, ਮਾੜੀ ਜੀ ਪੁੱਛਗਿੱਛ ਸਖਤਾਈ ਨਾਲ ਹੋਈ ਤੇ ਉਹਨਾਂ ਨੇ ਕਿਹਾ ਸੀ ਕਿ ਪੈਸੇ ਦਿੱਤੇ ਨੇ 18 ਲੱਖ ਰੁਪਈਆ ਉੱਥੇ ਲਿਜਾਣ ਦਾ। ਸੋ ਮੈਂਬਰ ਪਾਰਲੀਮੈਂਟ ਬਾਅਦ ਚ ਘਿਰ ਗਿਆ ਸੀ। ਮੈਂਬਰ ਪਾਰਲੀਮੈਂਟ ਉਹ ਰਾਸ਼ਟਰਵਾਦੀਆਂ ਦਾ ਹੀ ਸੀ ਜਿਹੜੇ ਕਹਿੰਦੇ ਕਿ ਅਸੀਂ ਵਤਨ ਪ੍ਰਸਤ ਲੋਕ ਆ। ਇਹ ਇਸ ਤਰ੍ਹਾਂ ਦੀ ਕਬੂਤਰਬਾਜ਼ੀ ਹੈ ਜਿਹੜੀ ਉਹ ਬਹੁਤ ਵੱਡੇ ਪੱਧਰ ਤੇ ਗਾਇਕ ਵੀ ਫਸੇ ਫਿਰਦੇ ਆ, ਰਾਜਨੀਤਿਕ ਲੋਕ ਵੀ ਫਸੇ ਫਿਰਦੇ ਆ। ਪਰ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਜਿਹੜੇ ਕੰਮ ਆ, ਇਹਨਾਂ ਕੰਮਾਂ 'ਚ ਅਕਾਲੀਆਂ ਦੇ ਜਿਹੜੇ ਅੱਛੇ ਦਿਨ ਨੇ ਉਹ ਖਤਮ ਕਿਉਂ ਨਹੀਂ ਹੁੰਦੇ ਪਏ। ਸਰਕਾਰ ਵੀ ਚਲੇਗੀ ਆ ਪਰ ਇਸ ਤਰ੍ਹਾਂ ਦੇ ਜਿਹੜੇ ਜੁਝਾਰ ਆ ਉਹ ਕਿਸੇ ਨਾ ਕਿਸੇ ਕੰਮ ਕਰਕੇ ਇਹਨਾਂ ਨੂੰ ਲਗਾਤਾਰ ਬਦਨਾਮੀਆਂ ਦੇਈ ਜਾ ਰਹੇ ਆ। ਸੁਖਬੀਰ ਸਿੰਘ ਬਾਦਲ ਬਾਕੀ ਸਾਰੇ ਕੰਮ ਕਰ ਲੈਂਦਾ, ਸਾਰੀਆਂ ਗੱਲਾਂ ਉਹਨੂੰ ਚੇਤੇ ਆ, ਸਾਰੇ ਤਾਨੇ ਮਿਹਣੇ ਉਹ ਮਾਰ ਲੈਂਦਾ, ਪਰ ਇੱਕ ਚੀਜ਼ ਕਦੇ ਨਹੀਂ ਕਰਦਾ, ਉਹ ਖੁੱਲ ਕੇ ਇਹ ਨਹੀਂ ਕਹਿੰਦਾ ਕਿ ਭਾਈ ਹੁਣ ਬਸ ਕਰੋ, ਤੁਹਾਡੀਆਂ ਕੀਤੀਆਂ ਅੱਗੇ ਅਸੀਂ ਬਹੁਤ ਭੁਗਤ ਲਿਆ, ਹੁਣ ਐਦੋਂ ਠਾਹ ਨੂੰ ਸਾਨੂੰ ਕਿੱਥੇ ਲਿਜਾਣਾ ਜੇ। ਜੀ 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 ਮਿੰਟੂ ਜੀ। ਅਤੇ ਮਿੰਟੂ ਜੀ ਜਾਂਦੇ ਆਪਾਂ ਜੇ ਗੱਲ ਕਰ ਲਈਏ ਵੀ ਅਸੈਂਬਲੀ ਵਿੱਚ ਕਹਿੰਦੇ ਕਾਵਾਂਰੌਲੀ ਜਾਰੀ ਆ, ਨਵਜੋਤ ਸਿੱਧੂ ਅਕਾਲੀ ਦਰਮਿਆਨ ਤਿੱਖੀ ਝੜਪ, ਦੋਵੇਂ ਬਾਦਲ ਭਰਾ ਵੀ ਆਮੋ ਸਾਹਮਣੇ। ਦੇਖੋ ਜੇ ਅਸੈਂਬਲੀ ਚਲਾਉਣੀ ਹੈ ਤੇ ਇਹ ਹੋਣਾ ਚਾਹੀਦਾ ਕਿ 3 ਦਿਨ ਨਵਜੋਤ ਸਿੱਧੂ ਆ ਜਾਏ, 3 ਦਿਨ ਮਜੀਠੀਆ ਆ ਜਾਏ। ਇਹੀ ਇੱਕ ਹੈਗਾ ਰੋਟੇਸ਼ਨ ਦੇ ਹਿਸਾਬ ਨਾਲ ਚਲਾ ਲੈਣੀ। ਜੇ ਇਹ ਦੋਨੇ ਤਰ੍ਹਾਂ ਇਕੱਠੀਆਂ ਜਾਣਗੀਆਂ ਤੇ ਮੇਰੇ ਨਹੀਂ ਖਿਆਲ ਦੇ ਨਾਲ ਕਿ ਕਦੇ ਵੀ ਕੋਈ ਸੈਸ਼ਨ ਚੱਲੇਗਾ। ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਖੜਕਦੀ ਆ, ਸੁਖਬੀਰ ਸਿੰਘ ਬਾਦਲ ਦੀ ਵੀ ਖੜਕਦੀ ਹੈ ਨਵਜੋਤ ਸਿੱਧੂ ਨਾਲ। ਨਵਜੋਤ ਸਿੱਧੂ ਦਾ ਚੌਲਾ ਹੁਣ ਚੱਲਿਆ, ਪਹਿਲਾਂ ਇਹਨਾਂ ਨੇ ਹਾਸ਼ੀਆ ਗ੍ਰਸਤ ਕਰ ਰੱਖਿਆ ਸੀ ਉਦੋਂ, ਇਹ ਉਹ ਪੁਲ ਲਿਆਇਆ, ਸਾਰਾ ਪ੍ਰੋਜੈਕਟ ਆਪ ਲਿਆਇਆ, ਸਾਰਾ ਕੁਛ ਉਹਨੇ ਆਪ ਕੀਤਾ ਕਤਰਿਆ। ਜਦੋਂ ਉਦਘਾਟਨ ਦਾ ਸਮਾਂ ਆਇਆ ਇਹ ਸਾਲਾ ਭਣਵਈਆ ਕਰਕੇ ਤੇ ਜਦੋਂ ਭੀੜ 'ਚ ਖੜਾ ਸੀ ਇਹਨੂੰ ਟਾਟਾ ਕਰਕੇ ਹੋ ਗਏ। ਇਹੋ ਜਿਹੀਆਂ ਚੀਜ਼ਾਂ ਬਹੁਤ ਹੋਈਆਂ। ਉਹਦੀ ਘਰ ਵਾਲੀ ਨੂੰ ਮਰਨ ਵਰਤ ਤੱਕ ਰੱਖਣਾ ਪਿਆ ਤੇ ਫਿਰ ਆਪ ਹੀ ਆਪਦਾ ਬੰਦਾ ਭੇਜ ਕੇ ਕਿ ਕੋਈ ਗੱਲ ਨਹੀਂ ਭੈਣ ਜੀ ਨੂੰ ਕਹੋ, ਬੀਬੀ ਜੀ ਨੂੰ ਕਹੋ, ਮਰਨ ਵਰਤ ਤੋੜ ਤੇ ਗਰਾਂਟਾਂ ਦਾ ਗੱਫਾ ਹੋਣੇ ਭੇਜ ਦਿੰਦੇ ਆ। ਉਹਦਾ ਵਿਚਾਰੀ ਦਾ ਮਰਨ ਵਰਤ ਵੀ ਕਢਾਤਾ ਤੇ ਗਰਾਂਟਾਂ ਦਾ ਗੱਫਾ ਸੀ ਜਿਹੜਾ ਉਹ ਪਤਾ ਨਹੀਂ ਕਿੱਥੇ ਧੱਕਾ ਖਾ ਗਿਆ, ਮੁੜ ਕੇ ਉਹ ਆਇਆ ਹੀ ਨਹੀਂ ਗਾ ਉੱਧਰ ਨੂੰ। ਉਹ ਵੀ ਰੌਲਾ ਪਾਉਂਦੀ ਰਹਿ ਗਈ, ਇਹ ਵੀ ਰੌਲਾ ਪਾਉਂਦਾ ਰਹਿ ਗਿਆ ਕਿ ਸਾਡੇ ਨਾਲ ਬੜੀ ਮਾੜੀ ਕੀਤੀ ਆ। ਪਰ ਉਦੋਂ ਰੌਲਾ ਇਹਨਾਂ ਦਾ ਕੋਈ ਸੁਣਦਾ ਨਹੀਂ ਸੀ। ਹੁਣ ਉਸ ਮੰਚ ਤੇ ਪਹੁੰਚ ਗਿਆ ਜਿੱਥੇ ਇਹਨਾਂ ਦਾ ਰੌਲਾ ਜਿਹੜਾ ਉਹ ਵੀ ਅਖਬਾਰ ਦੀ ਸੁਰਖੀ ਬਣ ਜਾਂਦਾ, ਟੈਲੀਵਿਜ਼ਨ ਦੀ ਬਾਈਟ ਬਣ ਜਾਂਦਾ। ਅੱਜ ਵੀ ਸਾਰੀ ਦਿਹਾੜੀ ਨਵਜੋਤ ਸਿੱਧੂ ਦੇ ਆਲੇ ਦੁਆਲੇ ਕੈਮਰੇ ਘੁੰਮਦੇ ਰਹੇ। ਸੁਖਬੀਰ ਬਾਦਲ ਨੇ ਅੱਜ ਆਪਣੇ ਸਾਥੀਆਂ ਦੇ ਨਾਲ ਬਾਈਕਾਟ ਕਰ ਦਿੱਤਾ। ਬਾਹਰ ਆ ਕੇ ਉਹਨੇ ਆਖਿਆ ਕਿ ਅਸੀਂ ਨਹੀਂ ਅੰਦਰ ਜਾਣਾ, ਇਹ ਬੇਇੱਜ਼ਤੀ ਬੜੀ ਕਰਦਾ, ਬੋਲਦਾ ਬੜਾ ਗਲਤ ਆ। ਹੁਣ ਜਦੋਂ ਇਹ ਗੱਲ ਕਹਿੰਦਾ ਤੇ ਨਵਜੋਤ ਸਿੱਧੂ ਅੱਗੋਂ ਯਾਦ ਕਰਾ ਦਿੰਦਾ, ਕਹਿੰਦਾ ਜੀ ਇਹ ਕਿਹੜੀ ਮਰਿਆਦਾ ਦੀ ਗੱਲ ਕਰਦੇ ਆ, 70 ਸਾਲ ਦੀ ਮਰਿਆਦਾ ਤੇ ਇਹਨਾਂ ਨੇ ਤੋੜੀ ਆ। ਕਹਿੰਦਾ ਕਿ ਗਾਲ ਗੋਲ ਮੈਂ ਨਹੀਂ ਕੱਢੀ, ਤੇ ਗਾਲ ਇਹਦਾ ਸਾਲਾ ਹੀ ਕੱਢਣ ਜਾਣਦਾ, ਉਹ ਅਸੈਂਬਲੀ 'ਚ ਕੱਢਦਾ ਹੁੰਦਾ, ਕਿਵੇਂ ਕੱਢਦਾ ਹੁੰਦਾ ਪੁੱਛ ਲਵੇ ਜਾ ਕੇ। ਫਿਰ ਇਹਨਾਂ ਨੇ ਕਿਹਾ ਜੀ ਕਿ ਪਵਨ ਟੀਨੂ ਆ ਜਿਹੜਾ ਆਦਮਪੁਰ ਵਾਲਾ, ਉਹਨੂੰ ਇਹਨੇ ਜਾਣ ਕੇ ਟਾਰਗੇਟ ਕੀਤਾ, ਗਾਲ ਕੱਢੀ ਆ ਦਲਿਤ ਹੋਣ ਕਰਕੇ। ਨਵਜੋਤ ਸਿੱਧੂ ਕਹਿੰਦਾ ਕਿ ਦੇਖੋ ਇਹ ਸਾਡੇ ਸਪੀਕਰ ਨੂੰ ਚੋਰ ਵੀ ਕਹਿੰਦੇ ਆ, ਗੋਲਾ ਵੀ ਆਂਦੇ ਆ, 100 ਕਿਸਮ ਦੀਆਂ ਗੱਲਾਂ ਕਰਦੇ ਆ। ਮੈਂ ਸਿਰਫ ਇੰਨਾ ਹੀ ਆਖਿਆ ਕਿ ਇਸ ਤਰ੍ਹਾਂ ਦੇ ਹੁੰਦੇ ਵਿਧਾਇਕ ਜਿਹੜੇ ਰੌਲਾ ਪਾਉਂਦੇ ਆ, ਇਸ ਤਰ੍ਹਾਂ ਦੇ ਹੁੰਦੇ ਵਿਧਾਇਕ, ਸਿਰਫ ਇੰਨਾ ਹੀ ਆਖਣ 'ਚ ਹੀ ਇਹਨਾਂ ਦਾ ਅਪਮਾਨ ਹੁੰਦਾ। ਤੇ ਕਮਾਲ ਦੀ ਗੱਲ ਹੈ, ਉਹ ਕਹਿੰਦਾ ਕਿ ਇਹੋ ਜਿਹੀਆਂ ਮਰਿਆਦਾਵਾਂ ਤੇ ਇਹਨਾਂ ਨੇ ਬਹੁਤ ਵਾਰੀ ਤੋੜੀਆਂ। ਉਹ ਕਹਿੰਦਾ ਕਿ ਅਸਲ ਦੇ ਵਿੱਚ ਗੱਲ ਇਹ ਆ ਕਿ ਸੁਖਬੀਰ ਸਿੰਘ ਬਾਦਲ ਦੇ ਕੋਲ ਕੋਈ ਸਵਾਲ ਦਾ ਜਵਾਬ ਹੀ ਹੈ ਨਹੀਂ, ਉਹ ਡਰਦਾ ਇੱਧਰ ਉੱਧਰ ਭੱਜਿਆ ਫਿਰਦਾ। ਕਹਿੰਦਾ ਜੇ ਉਹਨੂੰ ਇੰਨਾ ਡਰ ਲੱਗਦਾ ਕਰੇ ਬਹਿਸ ਮੇਰੇ ਨਾਲ, ਜੇ ਆਖੇ ਤੇ ਮੈਂ ਬਾਦਲ ਪਿੰਡ ਆ ਜਾਣਾ, ਦੇਵੇ ਮੇਰੇ ਸਵਾਲਾਂ ਦਾ ਜਵਾਬ। ਯਾਨੀ ਨਵਜੋਤ ਸਿੱਧੂ ਇਹਨਾਂ ਤੇ ਪੂਰੀ ਤਰ੍ਹਾਂ ਹਾਵੀ ਹੋਇਆ ਬੈਠਾ
ਪਰ ਕੱਲਾ ਨਵਜੋਤ ਸਿੱਧੂ ਨਹੀਂ, ਉੱਥੇ ਹੋਰ ਵੀ ਇੱਕ ਦੋ ਕਾਂਗਰਸੀ ਆ ਜਿਹੜੇ ਪਿਛਲੇ ਸਮੇਂ 'ਚ ਦਾਬੂ ਰਹੇ ਆ, ਪਰ ਹੁਣ ਇਹਨਾਂ ਨੂੰ ਰੱਜ ਕੇ ਦਬਾ ਰਹੇ ਆ। ਪਰ ਕਿਉਂਕਿ ਨਵਜੋਤ ਸਿੱਧੂ ਸੈਲੀਬ੍ਰਿਟੀ ਆ, ਉਹਦੀ ਇਸ ਤਰ੍ਹਾਂ ਦੀ ਕੀਤੀ ਗੱਲ ਹੈ ਜਿਹੜੀ ਉਹ ਬਹੁਤ ਵੱਡੀ ਖਬਰ ਬਣ ਜਾਂਦੀ ਹੈ। ਸਾਰਾ ਮੀਡੀਆ ਨਵਜੋਤ ਸਿੱਧੂ ਤੇ ਕੇਂਦਰਿਤ ਰਹਿੰਦਾ, ਪਰ ਨਵਜੋਤ ਸਿੱਧੂ ਜਿਸ ਪੱਧਰ ਤੇ ਪਹੁੰਚ ਗਿਆ, ਨਵਜੋਤ ਸਿੱਧੂ ਨੂੰ ਥੋੜਾ ਸੰਭਲਣਾ ਪਵੇਗਾ। ਨਵਜੋਤ ਸਿੱਧੂ ਲੱਖ ਕਹੀ ਜਾਵੇ ਕਿ ਮੈਂ ਗਾਲ ਨਹੀਂ ਕੱਢੀ, ਪਰ ਨਵਜੋਤ ਸਿੱਧੂ ਦੇ ਬਹੁਤ ਸਾਰੇ ਸ਼ਬਦ ਸਦਨ ਦੀ ਹਾਊਸ ਦੀ ਕਾਰਵਾਈ ਦੇ ਵਿੱਚੋਂ ਕੱਢੇ ਗਏ ਆ। ਇਹਦਾ ਮਤਲਬ ਇਤਰਾਜ਼ਯੋਗ ਸ਼ਬਦ ਆ ਜਿਹੜੇ ਕੱਢੇ ਗਏ ਆ। ਸੋ ਇਹਨੂੰ ਆਪਣੀ ਬੋਲਬਾਣੀ ਥੋੜੀ ਜਿਹੀ ਸੁਧਾਰਨੀ ਪਵੇਗੀ। ਹਾਂ, ਕਿਹੜ ਹੈ, ਪਰ ਕਿਹੜ ਉੱਥੇ ਨਹੀਂ ਕੱਢਣੀ ਚਾਹੀਦੀ। ਕੋਈ ਮਾੜਾ ਮੋਟਾ ਕੰਮ ਚੱਲਣਾ ਚਾਹੀਦਾ। ਹੁਣ ਕੈਪਟਨ ਸਾਹਿਬ ਕੱਲ ਨੂੰ ਆਉਣਗੇ, ਜੇ ਇਹ ਰੌਲਾ ਰੱਪਾ ਫਿਰ ਵੀ ਜਾਰੀ ਰਿਹਾ, ਜਿਹੜੇ 1-2 ਦਿਨ ਰਹੇ ਆ ਇਹ ਵੀ ਧੋਤੇ ਜਾਣੇ ਆ। ਹੁਣ ਮੈਂ ਜਿਵੇਂ ਕਿਹਾ ਕਿ ਨਵਜੋਤ ਸਿੱਧੂ ਦਾ ਜਿਹੜਾ ਮਾਹੌਲ ਆ, ਨਵਜੋਤ ਸਿੱਧੂ ਕਪਿਲ ਸ਼ਰਮਾ ਵਾਲੇ ਸ਼ੋਅ ਚੋਂ ਬਾਹਰ ਨਹੀਂ ਨਿਕਲ ਰਿਹਾ, ਪ੍ਰਚਾਰ ਰੈਲੀਆਂ ਚੋਂ ਬਾਹਰ ਨਹੀਂ ਨਿਕਲ ਰਿਹਾ। ਉਹਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਕਿ ਇਸ ਸਮੇਂ ਅਸੀਂ ਹੁਕਮਰਾਨ ਧਿਰ ਦੇ ਵਿੱਚ ਬੈਠੇ ਹਾਂ, ਸਦਨ ਨੂੰ ਚਲਾਉਣਾ ਇਹ ਸਾਡਾ ਮੁੱਢਲਾ ਫਰਜ਼ ਆ। ਕਾਲੀ ਤੇ ਚਲਾਉਣਗੇ, ਕਾਲੀ ਤੇ ਦਾ ਲਾਉਣਗੇ, ਕਾਲੀ ਤੇ ਨਹੀਂ ਚਾਹੁਣਗੇ ਕਿ ਇਹ ਚੱਲੇ ਸਦਨ, ਕੋਈ ਚਰਚਾ ਹੋਵੇ, ਕਿਉਂਕਿ ਫਸਦੇ ਆ। ਆਮ ਆਦਮੀ ਪਾਰਟੀ ਵਾਲੇ ਜਿਹੜੇ ਉਹ ਇਹਨਾਂ ਦੀ ਲੜਾਈ ਦੇ ਵਿੱਚ ਖੁੱਡੇ ਲੈਣ ਲੱਗੇ ਪਏ ਆ, ਉਹਨਾਂ ਦੀ ਕੋਈ ਗੱਲ ਹੀ ਨਹੀਂ ਕਰਦਾ। ਜਦ ਕਿ ਫੂਲਕਾ ਨੇ ਵੀ ਇਤਰਾਜ਼ ਲਾਇਆ, ਫੂਲਕਾ ਸਾਹਿਬ ਨੇ ਵੀ ਆਖਿਆ, ਉਹਨੇ ਕਿਹਾ ਨਵਜੋਤ ਸਿੱਧੂ, ਮੈਂ ਵਾਕਆਊਟ ਕਰ ਰਹੇ ਸੀ, ਅਸੀਂ ਜਦੋਂ ਵਾਕਆਊਟ ਕਰਕੇ ਆ ਰਹੇ ਸੀ ਤੇ ਨਵਜੋਤ ਸਿੱਧੂ ਆਵਾਜ਼ਾਂ ਮਾਰਦਾ ਸੀ ਪਿੱਛੋਂ, ਉਹ ਆ ਜਾਓ ਆ ਜਾਓ ਆ ਜਾਓ, ਤੁਸੀਂ ਤੇ ਆ ਜਾਓ, ਤੁਸੀਂ ਕਿਹੜਾ ਚਿੱਟਾ ਵੇਚਦੇ ਹੋ। ਤਾਂ ਜਿਸ ਗੱਲਾਂ ਕਰਨ ਵਾਲੀਆਂ ਕਿ ਫੂਲਕਾ ਸਾਹਿਬ ਹੋਰਾਂ ਨੂੰ ਵੀ ਕਹੀ ਜਾਂਦਾ ਕਿ ਤੁਸੀਂ ਆ ਜਾਓ, ਤੁਸੀਂ ਕਿਹੜਾ ਚਿੱਟਾ ਵੇਚਦੇ ਹੋ, ਤੁਸੀਂ ਕਾਹਤੋਂ ਚੱਲੇ ਹੋ। ਸੋ ਨਵਜੋਤ ਸਿੱਧੂ ਨੂੰ ਥੋੜਾ ਜਿਹਾ ਬੜਬੋਲਾ ਬਣਿਆ ਸੁਧਾਰਨਾ ਪਵੇਗਾ। ਇਹਨੇ ਉੱਥੇ ਮੱਛੀ ਮਾਰਕੀਟ ਬਣਾ ਰੱਖੀ ਆ। ਹੁਣ ਜੇ ਇਹ ਇਸ ਤਰ੍ਹਾਂ ਹੀ ਕੰਮ ਚੱਲਦਾ ਰਿਹਾ ਫਿਰ ਇਹਦਾ ਮਤਲਬ ਹੈ ਕਿ ਉੱਥੇ ਕੁਛ ਵੀ ਨਹੀਂ ਹੁੰਦਾ, ਕੰਮ ਕੁਛ ਵੀ ਨਹੀਂ ਹੁੰਦਾ, ਇੱਕ ਫਾਰਮੈਲਿਟੀ ਹੈ, ਖਾਨਾ ਪੂਰਤੀ ਆ। ਤੇ ਜੇ ਖਾਨਾ ਪੂਰਤੀ ਕਰਨੀ ਆ ਤੇ ਫਿਰ ਕਾਂਗਰਸ ਭਵਨ 'ਚ ਬਹਿ ਕੇ ਕਰ ਲੈਣ। ਲੋਕਾਂ ਦਾ ਲੱਖਾਂ ਰੁਪਈਆ ਕਾਹਤੋਂ ਜਾੜੀ ਜਾਂਦੇ ਆ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ। ਸਰੋਤਿਓ, ਤੁਹਾਡਾ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸ਼ੁਕਰੀਆ। ਤੇ ਸਰੋਤਿਓ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਹੈ। ਫਿਰ ਮਿਲਾਂਗੇ ਅਗਲੇ ਪ੍ਰੋਗਰਾਮ 'ਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਹੈ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM।